ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤ ਸੰਗਤ ਜੀ, ਜਿਵੇਂ ਸਾਰੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ 18 ਅਕਤੂਬਰ ਤੋਂ 30 ਅਕਤੂਬਰ ਤੱਕ ਜੋ ਰੋਜ਼ਾਨਾ ਅੰਮ੍ਰਿਤ ਵੇਲੇ 4 ਤੋਂ 6 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੋਜ਼ਾਨਾ ਅੰਮ੍ਰਿਤ ਵੇਲੇ ਦੇ ਸਮਾਗਮ ਪ੍ਰਾਰੰਭ ਹੋ ਚੁੱਕੇ ਨੇ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਪਿਆਰਿਓ, ਵਹੀਰਾਂ ਘੱਤ ਕੇ ਸਾਰੀਆਂ ਸੰਗਤਾਂ ਅੰਮ੍ਰਿਤ ਵੇਲੇ ਇਹਨਾਂ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਪਹੁੰਚੋ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਵੇਖਣ 'ਚ ਆਉਂਦੀ ਸੀ ਇਹ ਗੱਲ ਕਿ ਜਦੋਂ ਅਸੀਂ ਕਿਤੇ STD ਕਾਲ ਲਗਾਉਣੀ ਹੁੰਦੀ ਸੀ ਤੇ PCO 'ਤੇ ਜਾ ਕੇ ਅਸੀਂ ਰਾਤ ਦਾ ਸਮਾਂ ਨਿਯੁਕਤ ਕਰਦੇ ਸਾਂ ਕਿ ਰਾਤ ਨੂੰ ਜਾ ਕੇ ਜੇ ਕਾਲ ਲਗਾਵਾਂਗੇ ਉਹਦੇ ਨਾਲ ਗੱਲ ਵੀ ਲੰਬੀ ਹੋਏਗੀ ਔਰ ਬਿੱਲ ਵੀ ਘੱਟ ਆਏਗਾ। ਇਸੇ ਤਰ੍ਹਾਂ ਮਹਾਂਪੁਰਖਾਂ ਦੇ ਬਚਨ ਨੇ, ਜਿਹੜੀ ਅਰਜ਼ੀ ਤੇਰੀ ਕਬੂਲ ਨਹੀਂ ਨਾ ਹੋ ਰਹੀ, ਜਦੋਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਧਿਆਨ ਵਿੱਚ ਜੁੜੇਂਗਾ, ਤੇਰੀ ਹਰ ਅਰਜ਼ੀ ਜਲਦੀ ਕਬੂਲ ਹੋ ਜਾਏਗੀ, ਮਿਹਨਤ ਵੀ ਘੱਟ ਲੱਗੇਗੀ ਔਰ ਲਾਭ ਜ਼ਿਆਦਾ ਹੋਏਗਾ। ਜਿਵੇਂ ਬਾਬਾ ਆਨੰਦ ਸਿੰਘ ਸਾਹਿਬ ਜੀ ਦੇ ਕੋਲ ਇੱਕ ਸ਼ਰੀਰ ਆਇਆ ਤੇ ਆ ਕੇ ਬਾਬਾ ਆਨੰਦ ਸਿੰਘ ਸਾਹਿਬ ਨੂੰ ਉਹਨੇ ਇੰਨੀ ਬੇਨਤੀ ਕੀਤੀ, ਮਹਾਂਪੁਰਖੋ ਦੁੱਖਾਂ ਦੇ ਵਿੱਚ ਘਿਰਿਆ ਪਿਆ। ਦੂਜੀ ਉਹਨੇ ਗੱਲ ਕਹੀ, ਗਰੀਬੀ ਬਹੁਤ ਜ਼ਿਆਦਾ ਹੈ ਤੇ ਮਹਾਂਪੁਰਖੋ ਘਰ ਦੇ ਵਿੱਚ ਕਲੇਸ਼ ਵੀ ਬਹੁਤ ਜ਼ਿਆਦਾ ਹੈ ਤੇ ਆਪ ਜੀ ਕਿਰਪਾ ਕਰੋ ਇਹ ਚੀਜ਼ਾਂ ਮੇਰੇ ਘਰ ਵਿੱਚੋਂ ਹਟ ਜਾਣ, ਕੋਈ ਉਪਾਅ ਦੱਸੋ, ਕੋਈ ਰਸਤਾ ਦੱਸੋ। ਤੇ ਨਾਲ ਹੀ ਅਗਲੀ ਗੱਲ ਕਰਦਾ, ਕਹਿੰਦਾ ਮੈਨੂੰ ਇਉਂ ਲੱਗਦਾ ਹੈ ਜਿਵੇਂ ਕਿਸੇ ਨੇ ਮੇਰੇ ਤੇ ਕੁਝ ਕੀਤਾ ਹੈ। ਤੇ ਬਾਬਾ ਆਨੰਦ ਸਿੰਘ ਸਾਹਿਬ ਹੱਸ ਪਏ ਤੇ ਕਹਿਣ ਲੱਗੇ, ਭੋਲਿਆ ਕਿਸੇ ਦੇ ਕੀਤਿਆਂ ਕਦੀ ਵੀ ਕੁਝ ਨਹੀਂ ਹੁੰਦਾ, ਦੱਦਾ ਦੋਸ਼ ਨਾ ਦੇਹੂੰ ਕਿਸੈ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਹਿੰਦਾ ਮਹਾਂਪੁਰਖੋ ਪਰ ਕਲੇਸ਼ ਬਹੁਤ ਜ਼ਿਆਦਾ ਹੈ, ਗਰੀਬੀ ਬਹੁਤ ਜ਼ਿਆਦਾ ਹੈ, ਦੁੱਖਾਂ ਵਿੱਚ ਘਿਰਿਆ ਪਿਆ, ਬੈਂਕ ਤੋਂ ਲੋਨ ਲਿਆ ਸੀ, ਕਿਸ਼ਤਾਂ ਸਮੇਂ ਸਿਰ ਮੋੜ ਨਹੀਂ ਸਕਿਆ, ਸੰਪਤੀ ਵੀ ਜ਼ਬਤ ਹੋ ਗਈ ਹੈ। ਮੈਂ ਕੇਵਲ ਟੂਕ ਮਾਤਰ ਇਸ਼ਾਰਾ ਦੇ ਰਿਹਾ, ਸਮਝਿਓ ਗੱਲ ਨੂੰ। ਜਦੋਂ ਇਹ ਗੱਲਾਂ ਸਾਰੀਆਂ ਕੀਤੀਆਂ, ਨਾਲ ਇੰਨੀ ਗੱਲ ਕਹੀ, ਮਹਾਂਪੁਰਖੋ ਜਦੋਂ ਦੀ ਮੇਰੇ ਕੋਲੋਂ ਮਾਇਆ ਗਈ ਹੈ ਉਦੋਂ ਦਾ ਰਿਸ਼ਤੇਦਾਰਾਂ ਨੇ ਵੀ ਮੂੰਹ ਮੋੜ ਲਏ, ਸਾਕ ਸੰਬੰਧੀ ਵੀ ਚਲੇ ਗਏ ਨੇ, ਕੋਈ ਮੈਨੂੰ ਹੱਲ ਦੱਸੋ ਕਿ ਮੇਰੇ ਘਰ ਦੇ ਵਿੱਚੋਂ ਕਲੇਸ਼ ਨਿਕਲ ਜਾਵੇ, ਦੁੱਖ ਗਰੀਬੀ ਨਿਕਲ ਜਾਣ, ਜੋ ਬਿਮਾਰੀਆਂ ਦਾ ਪਹਿਰਾ ਨਿਕਲ ਜਾਵੇ। ਤੇ ਮਹਾਂਪੁਰਖ ਉਸ ਵੇਲੇ ਪਤਾ ਕੀ ਕਹਿੰਦੇ, ਕਹਿਣ ਲੱਗੇ, ਪਿਆਰਿਆ ਤੂੰ ਇਉਂ ਕਰ, ਸਿਮਰਨ ਕਰਿਆ ਕਰ, ਨਾਮ ਜਪਿਆ ਕਰ, ਸਤ ਸੰਗ ਕਰਿਆ ਕਰ, ਤੇ ਜਦੋਂ ਤੂੰ ਸੇਵਾ ਕਰੇਂਗਾ, ਸਿਮਰਨ ਕਰੇਂਗਾ, ਸਤ ਸੰਗ ਕਰੇਂਗਾ, ਤੇਰੇ ਪੁੰਨ ਬਣ ਜਾਣਗੇ। ਤੇ ਜਦੋਂ ਪੁੰਨ ਬਣਨਗੇ ਇਹ ਸਾਰੀਆਂ ਚੀਜ਼ਾਂ ਤੇਰੇ ਘਰੋਂ ਨਿਕਲ ਜਾਣਗੀਆਂ। ਤੇ ਇਹ ਭੋਲਾ ਸੀ, ਪਤਾ ਕੀ ਕਹਿੰਦਾ ਅੱਗੋਂ, ਕਹਿਣ ਲੱਗਾ, ਮਹਾਂਪੁਰਖੋ ਸੇਵਾ ਕਰਾਂ, ਸਿਮਰਨ ਕਰਾਂ, ਸਤਸੰਗ ਕਰਾਂ, ਇਹ ਤੇ ਬੜਾ ਲੰਬਾ ਰਸਤਾ ਹੈ, ਪੁੰਨ ਬਣਨਗੇ, ਉਸ ਤੋਂ ਬਾਅਦ ਫਿਰ ਇਹ ਚੀਜ਼ਾਂ ਦੂਰ ਹੋਣਗੀਆਂ ਘਰ ਚੋਂ, ਕੋਈ ਸ਼ਾਰਟਕਟ ਰਸਤਾ ਦੱਸੋ। ਤੇ ਮਹਾਂਪੁਰਖ ਹੱਸ ਪਏ, ਕਹਿਣ ਲੱਗੇ, ਸ਼ਾਰਟਕਟ ਰਸਤਾ ਹੈ, ਚੱਲ ਪਏਗਾ ਜੀ, ਆਪ ਜੀ ਹੁਕਮ ਤੇ ਕਰੋ। ਕਹਿੰਦੇ ਫਿਰ ਰੋਜ਼ਾਨਾ ਉੱਠਣਾ ਅੰਮ੍ਰਿਤ ਵੇਲੇ 2 ਵਜੇ, 2 ਤੋਂ ਲੈ ਕੇ 2:30 ਵਜੇ ਤੱਕ ਇਸ਼ਨਾਨ ਪਾਣੀ ਕਰਨਾ, ਉਸ ਤੋਂ ਬਾਅਦ 2:30 ਤੋਂ ਲੈ ਕੇ 3 ਵਜੇ ਤੱਕ ਟੱਲੀਆਂ ਹੱਥ ਵਿੱਚ ਫੜ ਕੇ ਆਪਣੇ ਇਲਾਕੇ ਦੇ ਵਿੱਚ, ਇਹ ਜਗਰਾਉਂ ਦੇ ਇਲਾਕੇ ਦਾ ਸੀ, ਕਹਿੰਦੇ ਆਪਣੇ ਇਲਾਕੇ ਦੇ ਵਿੱਚ ਟੱਲੀਆਂ ਫੜ ਕੇ ਇੱਕ ਹੌਕਾ ਦੇਣਾ, ਉੱਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਣ ਦਾ ਵੇਲਾ। ਕਹਿੰਦੇ ਉਸ ਤੋਂ ਬਾਅਦ 3 ਵਜੇ ਘਰ ਆ ਕੇ 2.5 ਘੰਟੇ ਮੂਲ ਮੰਤਰ ਦਾ ਜਾਪ ਕਰਨਾ, ਇੱਕ ਓੰਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ ਦਾ। ਕਹਿੰਦੇ ਘੱਟ ਤੋਂ ਘੱਟ ਇੰਨਾ ਜਾਪ ਕਰਨਾ, ਵੱਧ ਜਿੰਨਾ ਮਰਜ਼ੀ ਕਰ ਲਈ। ਤੇ ਉਸ ਸਮੇਂ ਬਾਬਾ ਆਨੰਦ ਸਿੰਘ ਜੀ ਕਹਿੰਦੇ ਇਸ ਤੋਂ ਸ਼ਾਰਟਕਟ ਰਸਤਾ ਹੋਰ ਦੂਜਾ ਕੋਈ ਨਹੀਂ। ਤੇ ਜਦੋਂ ਤੁਰਨ ਲੱਗਾ ਨਾ ਤੇ ਮਹਾਂਪੁਰਖਾਂ ਨੇ ਇੱਕ ਬਚਨ ਕੀਤਾ, ਕਹਿੰਦੇ ਪਿਆਰਿਆ ਜਾ ਰਹੇ ਆ, ਜਦੋਂ ਤੂੰ ਅੰਮ੍ਰਿਤ ਵੇਲੇ ਹੌਕਾ ਦੇਵੇਂਗਾ ਨਾ, ਟੱਲੀਆਂ ਫੜ ਕੇ ਉੱਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਣ ਦਾ ਵੇਲਾ, ਇੱਕ ਚੀਜ਼ ਆਪਣੇ ਧਿਆਨ ਵਿੱਚ ਰੱਖੀ, ਜੇ 15-20 ਵੀ ਤੇਰੇ ਇਸ ਉਦਮ ਉਪਰਾਲੇ ਦੇ ਨਾਲ ਜੁੜ ਗਏ, ਜਿੰਨੀ ਉਹ ਬੰਦਗੀ ਕਰਨਗੇ, ਜਿੰਨਾ ਉਹ ਜਪ ਤਪ ਕਰਨਗੇ, ਉਹਦਾ ਸਦਕਾ ਤੇਰੇ ਵੀ ਜਲਦੀ ਪੁੰਨ ਬਣਨਗੇ, ਔਰ ਜਿੰਨੀ ਉਹ ਕਮਾਈ ਕਰਨਗੇ ਉਹਨਾਂ ਦੀ ਕਮਾਈ ਦਾ 10ਵਾਂ ਹਿੱਸਾ ਤੇਰੀ ਝੋਲੀ ਵਿੱਚ ਆਟੋਮੈਟਿਕ ਪੈਂਦਾ ਜਾਏਗਾ। ਉਹਨੇ ਮਹਾਂਪੁਰਖਾਂ ਦਾ ਬਚਨ ਮੰਨਿਆ, ਇਲਾਕੇ ਵਿੱਚ ਆਇਆ ਆਪਣੇ, ਉਸੇ ਤਰ੍ਹਾਂ ਰੋਜ਼ਾਨਾ ਅੰਮ੍ਰਿਤ ਵੇਲੇ 2 ਵਜੇ ਉੱਠਣਾ ਸ਼ੁਰੂ ਕੀਤਾ, 2:30 ਵਜੇ ਤੱਕ ਇਸ਼ਨਾਨ ਕਰਕੇ 2:30 ਤੋਂ 3
ਟੱਲੀਆਂ ਹੱਥ ਵਿੱਚ ਫੜ ਕੇ ਹੌਕਾ ਦੇਣਾ ਸ਼ੁਰੂ ਕਰਤਾ, ਉੱਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਣ ਦਾ ਵੇੜਾ। ਨਾਲ ਫਿਰ ਘਰ ਆ ਕੇ 2.5 ਘੰਟੇ ਮੂਲ ਮੰਤਰ ਦਾ ਜਾਪ ਕਰਨਾ, ਸ਼ਬਦ ਦੀ ਕਮਾਈ ਕਰਨੀ। ਤੇ ਇਹ ਜ਼ਿਕਰ ਦੇ ਵਿੱਚ ਲਿਖਿਆ ਹੈ, ਕਹਿੰਦੇ ਥੋੜੇ ਦਿਨਾਂ ਦੇ ਵਿੱਚ ਹੀ ਬਣਿਆ ਕਿ ਇਹਦੇ ਕੋਲ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਪਿਆ ਸੀ। ਜ਼ਮੀਨਾਂ ਦੇ ਰੇਟ ਵੱਧ ਗਏ, ਉਹ ਮਹਿੰਗੇ ਭਾਅ ਜ਼ਮੀਨ ਵਿਕ ਗਈ। ਜਦੋਂ ਮਹਿੰਗੇ ਭਾਅ ਜ਼ਮੀਨ ਵਿਕੀ, ਕਰਜ਼ੇ ਵੀ ਉਤਰ ਗਏ। ਬੈਂਕ ਦੇ ਜਿਹੜੇ ਲੋਨ ਸੀ ਉਹ ਕਰਜ਼ੇ ਉਹ ਜਿੱਥੇ ਉਤਰੇ, ਮਾਇਆ ਦਾ ਵੀ ਪ੍ਰਬੰਧ ਹੋਣਾ ਸ਼ੁਰੂ ਹੋ ਗਿਆ। ਤੇ ਨਾਲ ਪਿਆਰਿਓ ਜਿਹੜੇ ਰਿਸ਼ਤੇਦਾਰ ਮਿੱਤਰ ਦੋਸਤ ਨਾਰਾਜ਼ ਹੋ ਗਏ ਸੀ, ਰੁੱਸ ਕੇ ਚਲੇ ਗਏ, ਉਹ ਵੀ ਵਾਪਸ ਆ ਗਏ। ਤੇ ਅੱਜ ਇੰਨੀ ਕਿਰਪਾ ਹੈ, ਇੰਨੀ ਬਖਸ਼ਿਸ਼ ਹੈ। ਇਹ 3 ਭਰਾ ਨੇ, ਤਿੰਨੇ ਦੇ ਤਿੰਨੇ ਕੈਨੇਡਾ ਸੈੱਟ ਨੇ ਪਰਿਵਾਰਾਂ ਸਮੇਤ, ਪਰ ਇਹਨਾਂ ਨੇ ਰੂਟੀਨ ਨਹੀਂ ਛੱਡੀ। ਹਰ ਤੀਜੇ ਚੌਥੇ ਮਹੀਨੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ 3 ਮਹੀਨੇ ਇੱਕ ਭਰਾ ਆਉਂਦਾ, ਉਹ ਆਪਣੀ ਡਿਊਟੀ ਭੁਗਤਾਉਂਦਾ, ਹੱਥ ਵਿੱਚ ਟੱਲੀਆਂ ਲੈ ਕੇ, ਉੱਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਣ ਦਾ ਵੇੜਾ। 3-4 ਮਹੀਨੇ ਉਹ ਰੁਕਦਾ, ਫਿਰ ਉਸ ਤੋਂ ਬਾਅਦ ਦੂਜਾ ਭਰਾ ਆ ਜਾਂਦਾ ਕਿ ਜਿਸ ਡਿਊਟੀ ਨੇ, ਜਿਸ ਅੰਮ੍ਰਿਤ ਵੇਲੇ ਨੇ ਸਾਨੂੰ ਇਹ ਅੱਜ ਕਰੋੜਾਂਪਤੀ ਬਣਾ ਦਿੱਤਾ, ਸਾਡੇ ਸਾਰੇ ਪਰਿਵਾਰ ਨੂੰ ਬਾਹਰ ਸੈੱਟ ਕਰਾ ਦਿੱਤਾ, ਅਸੀਂ ਉਹ ਰੂਟੀਨ ਨਹੀਂ ਛੱਡਣੀ। ਇਹ ਮੇਰੀ ਨਿਮਰਤਾ ਸਹਿਤ ਬੇਨਤੀ ਪਿਆਰਿਓ, ਇਹ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਹੈ। ਅੰਮ੍ਰਿਤ ਵੇਲਾ ਸੰਭਾਲੋ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਅੰਮ੍ਰਿਤ ਵੇਲਾ ਨਹੀਂ ਛੱਡਿਆ। ਤੇ ਆਓ ਭਾਗਾਂ ਵਾਲਿਓ, ਆਪਣੇ ਦੁੱਖ ਤਕਲੀਫਾਂ ਨੂੰ ਦੂਰ ਕਰਾਓ। ਜਿਹੜੀਆਂ ਵੀ ਅਰਜ਼ੀਆਂ ਨੇ, ਜਿਹੜੀਆਂ ਵੀ ਤੁਹਾਡੀਆਂ ਮਨ ਦੀਆਂ ਮਨੋਕਾਮਨਾਵਾਂ ਨੇ, ਸਦਕੇ ਅੰਮ੍ਰਿਤ ਵੇਲੇ ਦੇ ਗੁਰੂ ਰਾਮਦਾਸ ਜੀ ਨੇ, ਬਾਬਾ ਦੀਪ ਸਿੰਘ ਜੀ ਨੇ ਪੂਰੀਆਂ ਕਰ ਦੇਣੀਆਂ। ਇਹ 30 ਅਕਤੂਬਰ ਤੱਕ ਰੋਜ਼ਾਨਾ ਅੰਮ੍ਰਿਤ ਵੇਲੇ ਦੇ ਸਮਾਗਮ 4 ਤੋਂ 6 ਵਜੇ ਤੱਕ ਦੇ ਚੱਲ ਰਹੇ ਨੇ। ਸਾਰੇ ਰੁਝੇਵਿਆਂ ਨੂੰ ਤਿਆਗ ਕੇ ਜੋ ਪਰਿਵਾਰਾਂ ਸਮੇਤ ਵਹੀਰਾਂ ਘੱਤ ਕੇ ਜਿੱਥੇ ਪਹੁੰਚੋ। ਤੇ ਜਿਹੜੇ ਦੂਰ ਦਰੇਡੇ ਵਾਲੇ ਨੇ, ਉਹ ਇੱਥੇ ਆ ਕੇ ਭਲਾਈ ਕੇਂਦਰ ਵਿਖੇ ਰਹਿਣਾ ਸ਼ੁਰੂ ਕਰ ਦਿਓ। 3 ਟਾਈਮ ਦਾ ਪ੍ਰਸ਼ਾਦਾ ਪਾਣੀ ਵੀ ਤਿਆਰ ਹੁੰਦਾ ਮਹਾਰਾਜ ਜੀ ਦੀ ਮਿਹਰ ਦੇ ਨਾਲ, ਔਰ ਬੜਾ ਸੋਹਣਾ ਪ੍ਰਬੰਧ ਉੱਥੇ ਮਹਾਂਪੁਰਖਾਂ ਵੱਲੋਂ ਕੀਤਾ ਗਿਆ। ਤੇ ਮੇਰੀ ਬੇਨਤੀ, ਆਓ ਆਪਣੀ ਗਰੀਬੀ, ਆਪਣੇ ਦੁੱਖ ਕਟਵਾਉਣ ਦਾ ਵੇਲਾ, ਆਪਣੀਆਂ ਅਰਜ਼ੀਆਂ ਬਾਪੂ ਜੀ ਦੇ ਚਰਨਾਂ ਵਿੱਚ ਲਵਾਉਣ ਦਾ ਵੇਲਾ। ਜਿਨ੍ਹਾਂ ਦੇ ਵੀਜ਼ੇ ਨਹੀਂ ਲੱਗਦੇ, ਕਾਰੋਬਾਰ ਨਹੀਂ ਚੱਲਦੇ, ਬਰਕਤਾਂ ਨਹੀਂ ਪੈਂਦੀਆਂ, ਆਓ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਦੇ ਉੱਤੇ ਗੁਰੂ ਰਾਮਦਾਸ ਜੀ ਦੀਆਂ ਬਰਕਤਾਂ ਲੁੱਟ ਲਈਏ। ਗੁਰੂ ਕਿਰਪਾ ਕਰੇ, ਭੁੱਲਿਓ ਨਾ। 30 ਅਕਤੂਬਰ ਤੱਕ ਇਹ ਅੰਮ੍ਰਿਤ ਵੇਲਿਆਂ ਦਾ ਪ੍ਰਵਾਹ ਚੱਲ ਰਿਹਾ ਤੇ ਇਹਦੇ ਤੋਂ ਲਾਭ ਸਾਰੀਆਂ ਸੰਗਤਾਂ ਨੇ ਲੈਣਾ। ਇਹ ਰੋਜ਼ਾਨਾ ਹੀ ਸਾਰਾ ਸਮਾਗਮ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰਾਮਦਾਸ ਜੀ ਦਾ ਨਾਮ ਅੰਦਰੋਂ ਲੈਣਾ ਸ਼ੁਰੂ ਕਰ ਦਿਓ। ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਪਰਦੇ ਢੱਕੇ ਜਾਣਗੇ। ਕਹਿ ਦਿਓ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਤਿ ਸ੍ਰੀ ਅਕਾਲ। ਪਿਆਰਿਓ, ਜਮਾਂ ਦਾ ਵੀ ਅੰਦਰੋਂ ਡਰ ਭੌ ਨਿਕਲ ਜਾਏਗਾ। ਤੁਸੀਂ ਕਹੋ ਪਿਆਰ ਨਾਲ ਧੰਨ ਗੁਰੂ ਰਾਮਦਾਸ ਜੀ। ਭੱਟ ਸਾਹਿਬਾਨ ਕਹਿੰਦੇ, ਸੁਣ ਉਹ ਕੌਣ ਨੇ? ਸੋਈ ਰਾਮਦਾਸ ਗੁਰ ਬਲ ਭਣ, ਮਿਲ ਸੰਗਤ ਤਨ ਤਨ ਕਰੋ। ਕਹਿੰਦੇ ਸੰਗਤ ਵਿੱਚ ਬਹਿ ਕੇ ਧੰਨ ਕਹਿਣਾ ਸ਼ੁਰੂ ਕਰ ਦੇ। ਬਸ ਜਿਹੜਾ ਅਸੀਂ ਕਹਿਣਾ ਸ਼ੁਰੂ ਕੀਤਾ ਨਾ 3 ਤੋਂ 4 ਰਾਤੀ 10 ਤੋਂ 11, ਮਾਰੇ ਕਹਿੰਦੇ ਆਹ ਕੰਮ ਕਰ। ਭੱਟ ਸਾਹਿਬਾਨ ਕਹਿੰਦੇ ਬਸ ਆਹ ਕੰਮ ਕਰ, ਇੰਨਾ ਹੀ ਕਹੀ ਜਾ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਹਿੰਦੇ ਸਾਰੀਆਂ ਬਰਕਤਾਂ ਤੇਰੇ ਘਰ ਵਿੱਚ ਆਉਣੀਆਂ ਸ਼ੁਰੂ ਹੋ ਜਾਣਗੀਆਂ ਜੀ। ਜਿੱਧਰ ਜਾਏਗਾ ਤੂੰ ਬਾਅਦ 'ਚ ਪਹੁੰਚੇਗਾ। ਗੁਰੂ ਰਾਮਦਾਸ ਆਪਣੇ ਸ਼ਹੀਦ ਸਿੰਘਾਂ ਦੀ ਕਰਾਮਾਤ, ਸ਼ਹੀਦਾਂ ਦਾ ਪਹਿਰਾ ਉੱਥੇ ਪਹਿਲੇ ਭੇਜ ਦੇਣਗੇ। ਵਾਹ ਜੀ। ਤੇਰੇ ਪਰਦਿਆਂ ਨੂੰ, ਤੇਰੇ ਗੁਨਾਹਾਂ ਨੂੰ ਉਸੇ ਵੇਲੇ ਢੱਕ ਲੈਣਗੇ। ਕੋਈ ਤੇਰਾ ਔਗਣ ਨਹੀਂ ਤੱਕਣਗੇ। ਬਸ ਤੂੰ ਇੱਕ ਵਾਰੀ ਕਹਿ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਜਿਵੇਂ ਮਾਂ ਆਪਣੇ ਬੱਚਿਆਂ ਦੇ ਔਗਣਾਂ ਤੇ ਪਰਦਾ ਪਾ ਲੈਂਦੀ ਹੈ, ਪਾ ਲੈਂਦੀ ਨਾ ਪਰਦਾ। ਭਾਵੇਂ ਕਸੂਰ ਹੋਵੇ, ਛੋਟਾ ਬੱਚਾ ਹੋਵੇ, ਕਸੂਰ ਹੋਵੇ ਉਹਦਾ, ਪਰ 4 ਬੰਦਿਆਂ 'ਚ ਕਦੀ ਨਹੀਂ ਕਹੇਗੀ ਬਈ ਮੇਰਾ ਬੱਚਾ ਤੇ ਬੜਾ ਵਧੀਆ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਮਾਂ ਦਾ ਰਾਮਦਾਸ ਕੰਮ ਹੀ ਹੈ ਪਰਦੇ ਪਾਉਣੇ, ਮਾਂ ਦਾ ਕੰਮ ਹੀ ਹੈ ਪਰਦੇ ਪਾਉਣੇ, ਪਰਦੇ ਕੱਢਣੇ ਔਲਾਦ ਦੇ। ਤੇ ਜਦੋਂ ਅਸੀਂ ਵੀ ਗੁਰੂ ਰਾਮਦਾਸ ਦਾ ਨਾਮ ਲੈਨੇ ਆ ਨਾ, ਇਹ ਗੁਰੂ ਰਾਮਦਾਸ ਪਿਤਾ, ਇਹ ਸਾਡੀ ਮਾਂ, ਇਹ ਸਾਡਾ ਮਿੱਤਰ ਪਿਆਰਾ, ਇਹ ਸਾਡਾ ਯਾਰ, ਇਹ ਸਾਡਾ ਦੋਸਤ, ਇਹ ਸਾਡਾ ਸੱਜਣ, ਸਾਡੇ ਵੀ ਗੁਨਾਹਾਂ ਦੇ ਪਰਦੇ ਢੱਕ ਲੈਂਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਪਰ ਇੱਕ ਕੰਮ ਕਰਨਾ ਹੈ, ਇੱਕ ਕੰਮ। ਕਿਹੜਾ? ਸੋਈ ਰਾਮਦਾਸ ਗੁਰ
ਬਲਪਣ ਆ ਕੰਮ ਕਰੋ। ਕਿਹੜਾ? ਮਿਲ ਸੰਗਤ ਤਨ ਤਨ ਕਰ। ਵਾਹ। ਮਿਲ ਸੰਗਤ ਤਨ ਤਨ ਕਰੋ। ਮਿਲ ਸੰਗਤ ਤਨ ਤਨ ਕਰੋ। ਮਿਲ ਸੰਗਤ ਤਨ ਤਨ ਕਰ। ਮਿਲ ਸੰਗਤ ਤਨ ਤਨ ਕਰੋ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਜੇ ਸਤਿਗੁਰ ਲਗ ਪ੍ਰਭ ਪਾਈਐ, ਸੋ ਸਤਿਗੁਰ ਸਿਮਰੋ ਨਰੋ। ਸੋਈ ਰਾਮਦਾਸ ਗੁਰ ਬਲਪਣ। ਮਿਲ ਸੰਗਤ ਤਨ ਤਨ ਕਰੋ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤਾਰਿਆ ਜਹਾਨ ਲਹਿਆ ਅਭਿਮਾਨ, ਜਿਨੀ ਦਰਸ਼ਨ ਪਾਇਆ। ਹੋਰ ਧਨ ਕਹਿਣ ਦਾ ਲਾਭ ਸੁਣ ਲਓ। ਜਿਨੀ ਤੁਧ ਨੋ ਧਨ ਕਇਆ, ਤਿਨ ਜੰਮ ਨੇੜ ਨਾ ਆਇਆ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸਾਰੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ। ਸੰਗਤ ਬੋਲੇ, ਸੰਗਤ ਬੋਲੇ ਸਾਰੀ। ਧੰਨ ਗੁਰੂ, ਧੰਨ ਧੰਨ ਗੁਰੂ ਗੁਣ ਗਾਵੰਦਾ, ਤਿਸਨੋ ਸਦਾ ਸਦਾ ਨਮਸਕਾਰ। ਜਨ ਨਾਨਕ ਤਿਨ ਕੋ ਮਾਰਿਆ, ਜਿਨ ਜਪਿਆ ਸਿਰਜਣਹਾਰ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੋ ਸਤਿਗੁਰ ਧੰਨ ਧੰਨ, ਜਿਨ ਭਰਮ ਗੜ ਤੋੜਿਆ। ਸੋ ਸਤਿਗੁਰ ਵਾਹੋ ਵਾਹੋ, ਵਾਹੋ ਵਾਹੋ, ਵਾਹੋ ਵਾਹੋ। ਬੋਲੋ ਵਾਹੋ ਵਾਹੋ, ਵਾਹੋ। ਸਾਰੇ ਬੋਲੋ ਵਾਹੋ ਵਾਹੋ, ਵਾਹੋ ਵਾਹੋ। ਜਿਨ ਹਰ ਸਿਉ ਜੋੜਿਆ, ਜਿਨ ਸਿਰਿਆ ਤਿਨੇ ਸਵਾਰਿਆ। ਜਿਨ ਸਿਰਿਆ ਤਿਨੇ ਸਵਾਰਿਆ। ਜਿਨ ਸਿਰਿਆ ਤਿਨੇ ਸਵਾਰਿਆ। ਜਿਨ ਸਿਰਿਆ ਤਿਨੇ ਸਵਾਰਿਆ। ਧੰਨ ਧੰਨ ਰਾਮਦਾਸ ਗੁਰ, ਹੋ ਧੰਨ ਧੰਨ ਰਾਮਦਾਸ ਗੁਰ। ਹੋ ਜਿਨ ਸਿਰਿਆ ਤਿਨੇ ਸਵਾਰਿਆ। ਜਿਨ ਸਿਰਿਆ ਤਿਨੇ ਸਵਾਰਿਆ। ਜਿਨ ਸਿਰਿਆ ਤਿਨੇ ਸਵਾਰਿਆ। ਜਿਨ ਸਿਰਿਆ ਤਿਨੇ ਸਵਾਰਿਆ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ
ਜੁੜ ਜਾਓ ਗੁਰੂ ਆਪਣੀਆਂ ਅਰਜ਼ੀਆਂ ਲਾਓ ਅਰਜ਼ੀਆਂ ਵਾਹਿਗੁਰੂ 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 ਹੋਰ ਉੱਚੀ ਜੋ ਬਾਹਰ ਬੈਠੇ ਉੱਪਰ ਥੱਲੇ ਜਿੱਥੇ ਬੈਠੇ ਸਾਰੇ ਵਾਹਿਗੁਰੂ ਵਾਹਿਗੁਰੂ ਲੈ ਲਓ ਲਾਹਾ ਵਾਹਿਗੁਰੂ 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 ਜਿਨੇ ਸਿਰਿਆ ਤਿਨੇ ਸਵਾਰਿਆ ਜਿਨ ਸਿਰਿਆ ਤਿਨੇ ਸਵਾਰਿਆ ਜਿਨ ਸਿਰਿਆ ਤਿਨੇ ਸਵਾਰਿਆ ਜਿਨ ਸਿਰਿਆ ਤਿਨੇ ਸਵਾਰਿਆ ਬੋਲੇ ਸੋਨਹਾਲ ਸ੍ਰੀ ਅਕਾਲ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ ਜਿੰਨਾ ਕੁ ਸਮਾਂ ਆਪਣੇ ਕੋਲ ਬਾਕੀ ਰਹਿ ਗਿਆ ਬਸ ਇੱਕ ਇੱਕ ਕਥਾ ਦਾ ਕੀਰਤਨ ਦਾ ਕਿਣਕਾ ਆਪਣੇ ਅੰਦਰ ਪਵਾਇਓ ਬਾਹਰ ਨਾ ਜਾਣ ਦਿਓ ਇਹ ਮੇਰੀ ਬੇਨਤੀ ਵੇਖੋ ਪਿਆਰਿਓ ਜਿੰਨੇ ਅਸੀਂ ਬੈਠੇ ਆ ਨਾ ਸਭ ਨੂੰ ਪਤਾ ਹੈ ਦੁਨੀਆ ਦੀ ਹਰ ਚੀਜ਼ ਬਣਦੀ ਕਿਤੇ ਹੋਰ ਏ ਪਿਆਰਿਓ ਉਹਨੂੰ ਸਵਾਰਿਆ ਕਿਤੇ ਹੋਰ ਜਾਂਦਾ ਹੈ ਬਣਦੀ ਕਿਤੇ ਸਵਰਦੀ ਕਿਤੇ ਸ਼ਾਇਦ ਕਈ ਨਾ ਸਮਝੇ ਖਾਨ ਕੱਪੜਾ ਹੈ ਬਣਿਆ ਕਿਤੇ ਹਾਂਜੀ ਕਪਾਹ ਤੋਂ ਪੈਦਾ ਹੋਇਆ ਕਿਵੇਂ ਉਹ ਬਣਿਆ ਕਿਵੇਂ ਤਿਆਰ ਹੋਇਆ ਕਿੰਨਿਆਂ ਦੀ ਰੋਜ਼ੀ ਰੋਟੀ ਦਾ ਸਾਧਨ ਬਣਿਆ ਕੱਪੜਾ ਬਣਿਆ ਕਿਤੇ ਹੋਰ ਸਵਾਰਿਆ ਉਹਨੂੰ ਕਿਤੇ ਹੋਰ ਗਿਆ ਦੁਕਾਨਾਂ ਤੇ ਵਿਕਣ ਕਿਤੇ ਆਇਆ ਉਸ ਤੋਂ ਬਾਅਦ ਅਸੀਂ ਖਰੀਦਿਆ ਤੇ ਉਸ ਕੱਪੜੇ ਨੇ ਸਾਡੇ ਤਨ ਨੂੰ ਢੱਕ ਲਿਆ ਮੈਂ ਬਿਲਕੁਲ ਸੰਖੇਪ 'ਚ ਬੋਲਨੇ ਆ ਕੱਪੜਾ ਬਣਿਆ ਕਿਤੇ ਹੋਰ ਉਹਨੂੰ ਸਵਾਰਿਆ ਕਿਤੇ ਹੋਰ ਜਾਂਦਾ ਹੈ ਸੋਨਾ ਨਿਕਲਦਾ ਕਿਤੋਂ ਹੈ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸੋਨਾ ਨਿਕਲਦਾ ਕਿਤੋਂ ਹੋਰ ਹੈ ਖਾਨਾਂ ਚੋਂ ਨਿਕਲਦੇ ਆ ਪੈਦਾ ਹੋ ਰਿਹਾ ਤੇ ਉਹ ਸੋਨੇ ਨੂੰ ਸਵਾਰਿਆ ਕਿਤੇ ਹੋਰ ਜਾਂਦਾ ਹੈ ਹੁਣ ਖਾਨਾਂ ਤੋਂ ਸਿੱਧਾ ਸੋਨਾ ਸਾਡੇ ਤੱਕ ਥੋੜੀ ਆ ਗਿਆ ਮਾਰਕੀਟ ਦੇ ਵਿੱਚ ਆਉਣ ਤੋਂ ਪਹਿਲੇ ਗਵਰਨਮੈਂਟ ਕੋਲ ਗਿਆ ਕਿਵੇਂ ਕਿਵੇਂ ਉਹ ਸਵਰਿਆ ਕਿੱਥੋਂ ਕਿੱਥੋਂ ਗੁਜ਼ਰ ਕੇ ਸੁਨਿਆਰੇ ਕੋਲ ਪਹੁੰਚਿਆ ਉਸ ਤੋਂ ਬਾਅਦ ਉਹਨੇ ਗਹਿਣੇ ਬਣਾਏ ਉਹ ਗਹਿਣੇ ਸਾਡੇ ਤੱਕ ਫਿਰ ਪਹੁੰਚੇ ਮੈਂ ਇੱਕ ਐਗਜ਼ਾਮਪਲ ਦੇ ਦਿਆਂ ਜਿੰਨੀਆਂ ਵੀ ਦੁਨੀਆ ਦੀਆਂ ਚੀਜ਼ਾਂ ਨੇ ਬਣਦੀਆਂ ਕਿਤੇ ਹੋਰ ਨੇ ਸਵਾਰੀਆਂ ਕਿਤੇ ਹੋਰ ਜਾਂਦੀਆਂ ਹੁਣ ਤੁਸੀਂ ਪੱਥਰ ਲੈ ਲਓ ਪੱਥਰ ਨਿਕਲਦਾ ਕਿਤੇ ਫਿਰ ਉਹ ਪੱਥਰ ਦੀਆਂ ਮੂਰਤੀਆਂ ਬਣਾਉਂਦਾ ਕੌਣ ਹੈ ਉਹ ਸਵਰਦੀਆਂ ਕਿੱਥੇ ਨੇ ਫਿਰ ਸਾਡੇ ਘਰਾਂ 'ਚ ਆਉਂਦੀਆਂ ਨਾ ਬਣ ਕਿਤੇ ਰਿਹਾ ਸਵਾਰਿਆ ਕਿਤੇ ਹੋਰ ਜਾ ਰਿਹਾ ਇਸੇ ਤਰ੍ਹਾਂ ਲੱਕੜ ਜੰਗਲ ਦੇ ਵਿੱਚ ਪੈਦਾ ਹੋ ਰਹੀ ਬਣ ਕਿਤੇ ਰਹੀ ਹੈ ਸਵਰ ਕਿਤੇ ਰਹੀ ਹੈ ਉਸ ਤੋਂ ਬਾਅਦ ਸਾਡੇ ਘਰ ਫਰਨੀਚਰ ਦਾ ਰੂਪ ਧਾਰਨ ਕਰਕੇ ਆਉਂਦੀ ਹੈ
ਦੁਨੀਆ ਦੀ ਹਰ ਚੀਜ਼ ਬਣਦੀ ਕਿਤੇ ਹੋਰ, ਸਵਰਦੀ ਕਿਤੇ ਹੋਰ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਸੱਚੀ ਗੱਲ ਏ, ਇਹ ਜੀਵਨ ਦਾ ਹੀਰਾ ਵੀ ਸਾਰਿਆਂ ਦੇ ਕੋਲ ਹੀ ਹੈ। ਸਾਰਿਆਂ ਨੂੰ ਦਿੱਤਾ ਹੈ ਜੀਵਨ ਦਾ ਹੀਰਾ। ਮੈਨੂੰ ਵੀ ਮਿਲਿਆ, ਤੁਹਾਨੂੰ ਵੀ ਮਿਲਿਆ, ਸਭ ਨੂੰ ਮਿਲਿਆ। ਪਰ ਸੱਚੀ ਗੱਲ ਏ, ਇਹ ਮਿਲਿਆ ਮਾਂ ਬਾਪ ਦੇ ਜਰੀਏ। ਅਸੀਂ ਆਏ ਆ ਧਰਤੀ ਦੇ ਉੱਤੇ, ਪੈਦਾ ਕਿਤੇ ਹੋਏ ਆ, ਪਰ ਇਸ ਹੀਰੇ ਨੂੰ ਸਵਾਰਦਾ ਕੌਣ ਹੈ? ਮੇਰਾ ਗੁਰੂ ਸਵਾਰਦਾ ਹੈ, ਮੇਰਾ ਗੁਰੂ ਰਾਮਦਾਸ ਸਵਾਰਦਾ ਹੈ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਤੇ ਇਸੇ ਤਰ੍ਹਾਂ ਗੁਰੂ ਰਾਮਦਾਸ ਜੀ ਪੈਦਾ ਕਿਤੇ ਹੋ ਰਹੇ ਤੇ ਸਵਾਰ ਰਹੇ ਨੇ ਉਹਨਾਂ ਨੂੰ ਗੁਰੂ ਅਮਰਦਾਸ ਜੀ। ਇਹੋ ਜਿਹਾ ਸਵਾਰਿਆ ਗੁਰੂ ਅਮਰਦਾਸ ਨਿਰੰਕਾਰ ਨੇ। ਗੁਰੂ ਰਾਮਦਾਸ ਨੂੰ ਵੀ ਨਿਰੰਕਾਰ ਹੀ ਬਣਾਤਾ, ਨਿਰੰਕਾਰ। ਹੁਣ ਤੁਸੀਂ ਸਿਆਣੇ ਹੋ, ਜਿਹਨੂੰ ਸਵਾਰਨਾ ਹੋਵੇ ਉਹਨੂੰ ਠੋਕਰਾਂ ਤੇ ਪੈਂਦੀਆਂ ਨਾ ਜੀ। ਮਹਾਰਾਜ ਤੇ ਰੱਬ ਨੇ ਸਾਨੂੰ ਜਾਚ ਸਿਖਾਤੀ, ਜਾਚ। ਜੇ ਮਨੁੱਖਾ ਦੇਹੀ ਮਿਲੀ ਹੈ ਨਾ, ਠੋਕਰਾਂ ਵੀ ਪੈ ਸਕਦੀਆਂ, ਘਬਰਾਈ ਨਾ ਹੈ ਜੀ। ਉਤਰਾਈਆਂ ਚੜਾਈਆਂ ਆ ਸਕਦੀਆਂ, ਘਬਰਾਈ ਨਾ। ਸਪੋਰਟ ਦੇ ਰਿਹਾ ਮਹਾਰਾਜ ਦਾ ਜੀਵਨ ਗੁਰੂ ਰਾਮਦਾਸ ਜੀ ਦਾ। 2 ਸਾਲ ਦੀ ਉਮਰ ਦੇ ਵਿੱਚ ਮਾਂ ਚੜਾਈ ਕਰ ਗਈ, ਜੇਠਾ ਨਾਮ ਸੀ ਪਹਿਲਾਂ। 2 ਸਾਲ ਦੀ ਉਮਰ 'ਚ ਮਾਤਾ ਚੜਾਈ ਕਰ ਗਈ ਤੇ 7 ਸਾਲ ਦੀ ਉਮਰ ਦੇ ਵਿੱਚ ਪਿਤਾ ਜੀ ਚੜਾਈ ਕਰ ਗਏ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਹੁਣ ਨਾਨੀ ਉਹਨਾਂ ਨੇ ਲਾਇਆ ਘਰ ਨੂੰ ਤਾਲਾ ਤੇ ਬਾਸਰ ਕੇ ਲੈ ਕੇ ਆ ਗਏ। ਤੇ ਜਦੋਂ ਘਰ ਨੂੰ ਤਾਲਾ ਲੱਗਿਆ ਨਾ, ਤਾਲਾ, ਤੇ ਉਸ ਵੇਲੇ ਜੇਠਾ ਜੀ ਕਹਿੰਦੇ, ਨਾਨੀ ਮਾਂ ਇਹ ਤਾਲਾ ਖੁੱਲੇਗਾ ਕਦੋਂ? ਇਹ ਤਾਲਾ ਖੁੱਲੇਗਾ ਕਦੋਂ? ਤੇ ਨਾਨੀ ਮਾਂ ਨੇ ਇੱਕ ਗੱਲ ਕਹੀ, ਪੁੱਤਰ ਜਿਸ ਰੱਬ ਨੇ ਇਹ ਤਾਲਾ ਲਵਾਇਆ ਨਾ, ਇਹ ਤੇ ਲਵਾਉਣ ਵਾਲਾ ਹੀ ਜਾਣਦਾ ਹੈ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਬਾਸਰ ਕੇ ਨਗਰ ਨਾ ਇੱਕ ਦਿਨ ਬੱਚਿਆਂ ਨਾਲ ਖੇਡ ਰਹੇ ਭਾਈ ਜੇਠਾ ਜੀ। ਗੱਲ ਸੁਣਨ ਵਾਲੀ ਜੇ। ਮੈਂ ਕਹਿੰਦਾ ਅੱਜ ਜਿਹੜੀ ਸਾਡੀ ਲਾਈਫ ਦੇ ਵਿੱਚ ਕੋਈ ਆਉਂਦੀ ਹੈ ਨਾ ਉਤਰਾਈ ਚੜਾਈ, ਉਹ ਤੁਹਾਨੂੰ ਡੁਲਾ ਨਹੀਂ ਸਕੇਗੀ ਜੇ ਗੁਰੂ ਰਾਮਦਾਸ ਜੀ ਦਾ ਅਸਲੀਅਤ ਦੇ ਵਿੱਚ ਜੀਵਨ ਤੁਸੀਂ ਵੇਖ ਲਓਗੇ। ਫਿਰ ਘਬਰਾਵਾਂਗੇ ਨਹੀਂ ਆਪਾਂ। ਦੁੱਖ ਆਏ ਨੇ, ਉਹਦੇ ਵਿੱਚ ਨੇਮ ਵਧਾ ਦੇਾਂਗੇ, ਆਪੇ ਗੁਰੂ ਸੰਭ ਲਏਗਾ, ਆਪੇ ਮਿਹਰ ਕਰੇਗਾ। ਅਸੀਂ ਬਾਕੀ ਹੀਲੇ ਵਸੀਲੇ ਕਰਦੇ ਆਂ, ਪਰ ਜਿਹੜਾ ਅਸਲੀ ਕੰਮ ਉਹ ਕਰਦੇ ਹੀ ਕੋਈ ਨਹੀਂ। ਹਾਂਜੀ, ਸੰਭਾਲ ਅੰਮ੍ਰਿਤ ਵੇਲਾ, ਕੱਟ ਚੁਪਹਿਰੇ, ਕੱਟ ਰਹਿਣ ਸਬਾਈਆਂ। ਤੂੰ ਪਿਆਰ ਵਿੱਚ ਚੁਪਹਿਰੇ ਕੱਟ, ਰਹਿਣ ਸਬਾਈਆਂ ਕੱਟ। ਆ ਸੰਗਤ ਵਿੱਚ ਆ ਬਾਣੀ ਦੇ ਨੇਮ ਵਧਾ, ਤੂੰ ਚੁਪਹਿਰੇ ਕੱਟ, ਰਹਿਣ ਸਬਾਈਆਂ ਕੱਟ। ਉਹ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੇਰੇ ਦੁੱਖ ਕੱਟਣਗੇ। ਸਤਿ ਸ੍ਰੀ ਅਕਾਲ। ਅੱਜ ਬੜਾ ਵੱਡਾ ਹੌਸਲਾ ਮਿਲਣਾ ਸਾਨੂੰ, ਡਿੱਗੇ ਹੋਏ ਮਨਾਂ ਨੂੰ ਹੌਸਲਾ ਮਿਲਣਾ ਗੁਰੂ ਰਾਮਦਾਸ ਜੀ ਦੇ ਜੀਵਨ ਚੋਂ। ਇੱਕ ਦਿਨ ਬੱਚਿਆਂ ਦੇ ਨਾਲ ਖੇਡ ਰਹੇ ਤੇ ਖੇਡਦਿਆਂ ਨਾ ਕੁਝ ਸਮੇਂ ਬਾਅਦ ਹੀ ਆ ਗਏ ਵਾਪਸ। ਤੇ ਨਾਨੀ ਮਾਂ ਕਹਿੰਦੀ, ਪੁੱਤ ਹੁਣੇ ਖੇਡਣ ਗਏ ਆ, ਹੁਣੇ ਵਾਪਸ ਆ ਗਏ ਆ, ਕਾਰਨ ਕੀ ਹੈ? ਬੱਚਿਆਂ ਨੇ ਤੈਨੂੰ ਆਪਣੇ ਨਾਲ ਖਿਡਾਇਆ ਨਹੀਂ? ਬੱਚਿਆਂ ਨੇ ਤੈਨੂੰ ਆਪਣੇ ਨਾਲ ਖਿਡਾਇਆ ਨਹੀਂ? ਤੇ ਉਸ ਵੇਲੇ ਭਾਈ ਜੇਠਾ ਜੀ ਕਹਿੰਦੇ, ਨਹੀਂ ਨਾਨੀ ਮਾਂ, ਬੱਚੇ ਤੇ ਮੇਰੇ ਨਾਲ ਖੇਡਾਂ ਪਾ ਰਹੇ ਸੀ, ਖੇਡ ਰਿਹਾ ਸਾਂ ਮੈਂ, ਪਰ ਕੁਝ ਬੱਚਿਆਂ ਦੀਆਂ ਮਾਵਾਂ ਆਈਆਂ, ਬੱਚਿਆਂ ਨੂੰ ਹੱਥੋਂ ਫੜਿਆ ਤੇ ਖਿੱਚ ਕੇ ਲੈ ਗਈਆਂ ਤੇ ਨਾਲ ਜਾਂਦਿਆਂ ਇੰਨੀ ਗੱਲ ਕਹਿ ਦਿੱਤੀ ਕਿ ਇਹਦੇ ਨਾਲ ਨਾ ਖੇਡੋ, ਇਹਦਾ ਮੂੰਹ ਵੇਖਣਾ ਵੀ ਬੜਾ ਮਾੜਾ ਹੈ, ਬੜਾ ਮਾੜਾ ਹੈ, ਇਹਦੇ ਨਾਲ ਨਾ ਖੇਡੋ, ਇਹ ਇੰਨਾ ਅਭਾਗਾ ਹੈ, ਆਪਣੀ ਮਾਂ ਨੂੰ ਵੀ ਤੇ ਪਿਓ ਨੂੰ ਵੀ ਖਾ ਗਿਆ ਹੈ। ਨਾਨੀ ਮਾਂ ਦੱਸ, ਮੇਰਾ ਮੂੰਹ ਇੰਨਾ ਮਾੜਾ, ਕੋਈ ਮੇਰੇ ਕੋਲ ਨਹੀਂ ਖਲੋ ਕੇ ਰਾਜੀ? ਤੇ ਨਾਨੀ ਮਾਂ ਨੇ ਘੁੱਟ ਛਾਤੀ ਨਾਲ ਲਾਇਆ, ਪਤਾ ਕੀ ਅਸੀਸ ਦਿੱਤੀ? ਨਾਨੀ ਮਾਂ ਕਹਿੰਦੀ, ਜਿਹੜੀਆਂ ਮਾਵਾਂ ਅੱਜ ਤੇਰਾ ਮੂੰਹ ਨਹੀਂ ਨਾ ਵੇਖਣਾ ਚਾਹੁੰਦੀਆਂ, ਇੱਕ ਸਮਾਂ ਆਏਗਾ ਤੇਰੇ ਦਰਸ਼ਨਾਂ ਵਾਸਤੇ ਦੁਨੀਆ ਦੀ ਲੰਬੀ ਕਤਾਰ ਲੱਗਿਆ ਕਰੇਗੀ। ਸਤਿ ਸ੍ਰੀ ਅਕਾਲ। ਜਿਹੜੇ ਤੇਰੇ ਕੋਲ ਆਪਣੇ
ਬੱਚਿਆਂ ਨੂੰ ਖਿਡਾ ਕੇ ਰਾਜੀ ਨਹੀਂ ਨਾ, ਜਿਹੜੇ ਤੇਰੇ ਦਰਸ਼ਨ ਕਰਕੇ ਰਾਜੀ ਨਹੀਂ, ਤੇਰੇ ਦਰਸ਼ਨਾਂ ਵਾਸਤੇ ਲੰਬੀਆਂ ਲੰਬੀਆਂ ਕਤਾਰਾਂ ਵਿੱਚ ਲੱਗਿਆ ਕਰਨਗੇ। ਤੇ ਅੱਜ ਤੁਸੀਂ ਨਜ਼ਾਰੇ ਤੱਕ ਰਹੇ ਹੋ ਹਰਮੰਦਰ ਸਾਹਿਬ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ, ਕਿਵੇਂ ਸੰਗਤਾਂ 4-4 ਘੰਟੇ 5-5 ਘੰਟੇ ਵੀ ਵਾਰੀ ਨਹੀਂ ਆਉਂਦੀ ਤੇ ਅੰਮ੍ਰਿਤ ਵੇਲੇ ਪਿਆਰ 'ਚ ਪੜਦੀਆਂ, ਦਰ ਮੰਦੇ ਠਾਡੇ ਦਰਬਾਰ ਤੁਝ ਬਿਨ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੈ। ਬੋਲ ਕੇ ਬਾਹਰ। ਦੇਖੋ ਮੈਂ ਗੱਲ ਕਰ ਰਿਹਾ, ਕਦੀ ਆਪਣੇ ਅੰਦਰ ਨੈਗੇਟਿਵ ਨਾ ਹੋਵੋ। ਕੋਈ ਨਹੀਂ, ਔਖਾ ਸਮਾਂ ਚੱਲਦਾ, ਕੀ ਹੋ ਗਿਆ, ਬਾਬਾ ਪਰਚਾ ਨਾ ਪਾਵੇ। ਜੇ ਥੋੜਾ ਬਹੁਤਾ ਉਤਰਾਈ ਚੜਾਈ ਦਾ ਸਮਾਂ ਆ ਹੀ ਗਿਆ ਨਾ ਲਾਈਫ ਦੇ ਵਿੱਚ, ਘਬਰਾਓ ਨਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਸ ਉਹਦਾ ਓਟ ਆਸਰਾ ਲਓ, ਉਹਦੇ ਨਾਲ ਆਪਣੀ ਯਾਰੀ ਪਾ ਕੇ ਰੱਖੋ, ਯਾਰੀ ਅੰਦਰੋਂ ਅੰਦਰੋਂ ਪਾਓ, ਅੰਦਰੋਂ। ਹੈ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ। ਦੀਪ ਸਿੰਘ ਜੀ। ਤੇ ਜਦੋਂ ਮਾਤਾ ਪਿਤਾ ਚੜ੍ਹਾਈ ਕੀਤੇ ਨਾ, ਲੋਕਾਂ ਨੇ ਇੱਥੋਂ ਤੱਕ ਵੀ ਕਿਹਾ ਇਹ ਤੇ ਜੇਠਾ ਉੱਜੜ ਗਿਆ, ਉੱਜੜ ਗਿਆ, ਜੇਠਾ ਉੱਜੜ ਗਿਆ। ਉਹ ਜਿਹੜੇ ਕਹਿੰਦੇ ਸੀ ਨਾ ਉੱਜੜ ਗਿਆ, ਉਹਨਾਂ ਦਾ ਤੇ ਪਤਾ ਹੀ ਨਹੀਂ ਲੱਗਾ, ਪਰ ਗੁਰੂ ਰਾਮਦਾਸ ਦਾ ਸੋਨੇ ਦਾ ਘਰ ਬਣ ਗਿਆ। ਕਹਿੰਦੇ ਸਤਿ ਸ੍ਰੀ ਅਕਾਲ। ਕਈ ਗੁਰੂ ਰਾਮਦਾਸ ਦੇ ਘਰ ਨੂੰ ਉਜਾੜਨ ਵੀ ਆਏ, ਉਹ ਉਜਾੜਨ ਵਾਲੇ ਤੇ ਉਜੜ ਗਏ, ਪਰ ਵਸਦੀ ਸਗਨ ਅਪਾਰ ਅਨੂਪ ਰਾਮਦਾਸ ਹੋਰ। ਹੈ ਜੀ, ਉਹਦਾ ਘਰ ਵਸਦਾ ਹੈ, ਵਸਦਾ ਸੀ, ਵਸਦਾ ਹੈ, ਵਸਦਾ ਹੀ ਰਹਿਣਾ ਹੈ। ਉਜਾੜਨ ਵਾਲੇ ਉਜੜ ਜਾਣਗੇ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬੜੀ ਵੱਡੀ ਸਪੋਰਟ ਦਿੰਦਾ ਗੁਰੂ ਰਾਮਦਾਸ ਜੀ ਦਾ ਜੀਵਨ ਸਾਨੂੰ। ਐਵੇਂ ਢੈਂਦੀ ਕਲਾ 'ਚ ਨਾ ਰਹਿ, ਕੱਲਾ ਪੜਨਾ, ਕੱਲਾ ਸੁਣਨਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਚੜ੍ਹਦੀ ਕਲਾ 'ਚ ਰਹਿਣਾ ਵੀ ਤੇ ਸਿੱਖ, ਤੇ ਚੜ੍ਹਦੀ ਕਲਾ ਆਏਗੀ ਉਦੋਂ ਨਾਨਕ ਨਾਮ, ਪਹਿਲੇ ਨਾਮ ਫਿਰ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹਰ ਪੱਖ ਤੋਂ ਤੇਰੀ ਪੈਜ ਗੁਰੂ ਰੱਖ ਲੇਗਾ, ਬਸ ਇੱਕ ਡਿਊਟੀ ਸੰਭਾਲ ਲੈ, ਨਾਮ ਨਾਲ ਜੁੜ ਜਾ, ਮਿਲ ਸੰਗਤ ਧੰਨ ਧੰਨ ਕਰੋ, ਬਸ ਆਹ ਕੰਮ ਕਰਨਾ ਸ਼ੁਰੂ ਕਰ। ਮੈਨੂੰ ਕੁਦਰਤੀ ਬਚਨ ਚੇਤੇ ਆ, ਏਡੀ ਤਾਕਤ ਹੈ ਜਦੋਂ ਬੰਦਾ ਜੁੜਦਾ ਹੈ ਨਾ। ਆ ਜਿਹੜੇ ਕਰਮ ਨੇ ਨਾ, ਕਰਮ ਆ ਮਾੜੇ ਕਰਮ ਗੁਰੂ ਸਾਹਿਬ ਇਦਾਂ ਕੱਟ ਦਿੰਦੇ, 20 ਸਾਲਾਂ ਦੇ ਮਾੜੇ ਕਰਮਾਂ ਨੂੰ 20 ਦਿਨਾਂ 'ਚ, 20 ਘੰਟਿਆਂ 'ਚ ਤੇ 20 ਸਕਿੰਟਾਂ 'ਚ ਵੀ ਕੱਟ ਦਿੰਦੇ ਨੇ। ਸਤਿ ਸ੍ਰੀ ਅਕਾਲ। ਮੈਨੂੰ ਕੁਦਰਤੀ ਇਹ ਬਾਤ ਚੇਤੇ ਆ ਗਈ, ਰਾਗੀ ਸੁਰਜਨ ਸਿੰਘ ਜੀ, ਬੜਾ ਨਾਮ ਹੋਇਆ ਉਹਨਾਂ ਦਾ। ਅੱਜ ਵੀ ਉਹਨਾਂ ਦੀਆਂ ਪੁਰਾਣੀਆਂ ਕੈਸਟਾਂ YouTube ਦੇ ਉੱਤੇ ਅਪਲੋਡ ਨੇ, ਜੋ ਮੰਗੇ ਠਾਕੁਰ ਆਪਣੇ, ਤੇ ਜੋ ਅਸੀਂ ਆਮ ਪ੍ਰਚਲਿਤ ਟਿਊਨ ਪੜ੍ਹਦੇ ਉਹਨਾਂ ਦੀ। ਆਸਾ ਕੀ ਵਾਰ ਦੇ ਕੀਰਤਨ ਦੀ ਬੜਿਆ ਚਿਰ ਡਿਊਟੀ ਹਰਮੰਦਰ ਸਾਹਿਬ ਨਿਭਾਈ ਉਹਨਾਂ ਨੇ। ਬਾਬਾ ਈਸ਼ਰ ਸਿੰਘ ਜੀ ਮਹਾਂਪੁਰਖ ਕਲੇਰਾਂ ਵਾਲੇ, ਉਹਨਾਂ ਦੇ ਕੋਲ ਨਾ ਰਾਗੀ ਸੁਰਜਨ ਸਿੰਘ ਗਏ ਕੀਰਤਨ ਕਰਨ ਵਾਸਤੇ। ਜਦੋਂ ਕੀਰਤਨ ਕਰਨ ਗਏ, ਬੜਾ ਸੋਹਣਾ ਮਾਹੌਲ ਬਣਿਆ, ਬੜੀਆਂ ਸੰਗਤਾਂ ਜੁੜੀਆਂ, ਪਰ ਮਹਾਂਪੁਰਖਾਂ ਦਾ ਇੱਕਦਮ ਧਿਆਨ ਪਿਆ ਰਾਗੀ ਸੁਰਜਨ ਸਿੰਘ ਦੇ ਕੁਰਤੇ ਵੱਲ। ਕੁਰਤੇ ਨੂੰ ਗਾਂਢਾ ਲੱਗਾ ਸੀ, ਪਾਟਾ ਸੀ, ਉਹ ਸੀਤਾ ਸੀ ਸੂਈ ਧਾਗੇ ਨਾਲ, ਗਾਂਢਾ ਲੱਗਾ। ਬਾਬਾ ਜੀ ਨੇ ਸਮਾਪਤੀ ਤੋਂ ਬਾਅਦ ਕੋਲ ਬੁਲਾ ਲਿਆ, ਕਹਿੰਦੇ ਤੁਸੀਂ ਕੀਰਤਨ ਕਰਦੇ ਹੋ, ਸੋਹਣੇ ਕੱਪੜੇ ਪਾਇਆ ਕਰੋ। ਤੇ ਉਸ ਵੇਲੇ ਰਾਗੀ ਸੁਰਜਨ ਸਿੰਘ ਕਹਿੰਦੇ, ਮਹਾਰਾਜ ਮਹਾਂਪੁਰਖੋ, ਮੈਨੂੰ ਕੋਈ ਬਹੁਤੇ ਪ੍ਰੋਗਰਾਮ ਨਹੀਂ ਆਉਂਦੇ, ਮੇਰਾ ਕੋਈ ਕੀਰਤਨ ਨਹੀਂ ਸੁਣਦਾ, ਜਿੱਥੇ ਮੈਂ ਕੀਰਤਨ ਕਰਨ ਬੈਠਣਾ ਭਰੇ ਪੰਡਾਲ ਵੀ ਖਾਲੀ ਹੋ ਜਾਂਦੇ ਨੇ। ਪਹਿਲੇ ਜੱਥਿਆਂ ਦਾ ਸੁਣਦੇ, ਜਦੋਂ ਅਸੀਂ ਬਹਿ ਜਾਂਦੇ ਸਾਰੇ ਉੱਠ ਕੇ ਚਲੇ ਜਾਂਦੇ ਨੇ, ਕੋਈ ਸਾਡਾ ਕੀਰਤਨ ਸੁਣ ਕੇ ਰਾਜੀ ਨਹੀਂ। ਬਾਬਾ ਜੀ ਕਹਿੰਦੇ ਅੱਛਾ। ਨੇਤਰ ਬੰਦ ਹੋਏ, 2-3 ਮਿੰਟ ਬਾਅਦ ਨੇਤਰ ਖੋਲੇ, ਕਹਿੰਦੇ ਆ ਗਈ ਸਮਝ। ਕਹਿੰਦੇ ਰਾਗੀ ਸਿੰਘ ਜੀ, ਜਿਸ ਦੁਕਾਨ ਦੇ ਉੱਤੇ ਸੌਦਾ ਨਾ ਹੋਵੇ, ਦੱਸੋ ਉਹਦੇ ਤੇ ਗਾਹਕ ਚੜਦਾ ਕੋਈ? ਕਹਿੰਦੇ ਨਹੀਂ ਮਹਾਂਪੁਰਖੋ, ਕੋਈ ਨਹੀਂ ਚੜਦਾ। ਕਹਿੰਦੇ ਜਿਹੜਾ ਤੁਹਾਡਾ ਹਿਰਦੇ ਰੂਪੀ ਇਹ ਸ਼ੋਰੂਮ ਹੈ, ਦੁਕਾਨ ਹੈ ਨਾ ਹਿਰਦੇ ਰੂਪੀ, ਇਹ ਪੁੰਨਾਂ ਦੇ ਸੌਦੇ ਤੋਂ ਖਾਲੀ ਹੈ, ਤੇ ਪੁੰਨਾਂ ਤੋਂ ਬਿਨਾਂ ਕੋਈ ਕੀਰਤਨ ਨਹੀਂ ਸੁਣਦਾ, ਪੁੰਨਾਂ ਤੋਂ ਬਿਨਾਂ ਕੋਈ ਬਚਨ ਨਹੀਂ ਕਮਾਉਂਦਾ। ਇਹ ਤੁਹਾਡਾ ਜਿਹੜਾ ਅੰਦਰਲਾ ਹਿਰਦਾ ਹੈ ਨਾ, ਇਹ ਦੁਕਾਨ ਪੁੰਨਾਂ ਤੋਂ ਖਾਲੀ ਹੈ।
ਤੇ ਭਰੀ ਸੰਗਤ ਵਿੱਚ ਰਾਗੀ ਸੁਰਜਨ ਸਿੰਘ ਨੇ ਸ਼ਰਮ ਨਾ ਕੀਤੀ। ਕਈ ਵਾਰੀ ਅਸੀਂ ਸ਼ਰਮ ਕਰ ਜਾਂਦੇ, ਪਰ ਉਹਨਾਂ ਨੇ ਦੇਖਿਆ ਪੂਰੇ ਮਹਾਂਪੁਰਖ ਨੇ, ਹੁਣ ਇਹਨਾਂ ਨੇ ਰੋਗ ਲੱਭ ਲਿਆ ਤੇ ਦਵਾਈ ਵੀ ਦੇਣਗੇ। ਮਹਾਂਪੁਰਖੋ ਮੇਰੀ ਬੇਨਤੀ ਹੈ, ਜੇ ਰੋਗ ਲੱਭਿਆ ਦਵਾਈ ਵੀ ਦੇ ਦਿਓ। ਇਹ ਪੁੰਨ ਮੇਰੇ ਬਣਨ ਕਿਵੇਂ? ਕਿਰਪਾ ਤੇ ਕਰੋ, ਮੇਰੇ ਪੁੰਨ ਬਣਨ ਕਿਵੇਂ? ਮੈਂ ਵੀ ਚਾਹੁੰਨਾ ਮੇਰਾ ਨਾਮ ਹੋਵੇ, ਮੈਂ ਵੀ ਚਾਹੁੰਨਾ ਲੋਕ ਮੇਰਾ ਕੀਰਤਨ ਸੁਣਨ, ਪੁੰਨ ਬਣਨ ਕਿਵੇਂ? ਬਾਬਾ ਜੀ ਕਹਿੰਦੇ ਦਵਾਈ ਖਾ ਲੇਗਾ ਜੀ, ਆਪ ਹੁਕਮ ਤੇ ਕਰੋ। ਕਹਿੰਦੇ ਘਰ ਚਲੇ ਜਾਓ ਤੇ ਘਰ ਜਾ ਕੇ ਰੋਜ਼ਾਨਾ 13 ਮਾਲਾ ਮੂਲ ਮੰਤਰ ਦੀਆਂ ਫੇਰਨੀਆਂ ਨੇ, 108 ਦਾਣੇ ਵਾਲੀਆਂ। ਇਹ 7 ਬਚਨ। ਕਹਿੰਦੇ ਜਦੋਂ ਮੂਲ ਮੰਤਰ ਦਾ ਜਾਪ ਕਰਨਾ ਨਾ, ਇੱਕ ਓੰਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ, ਉਸ ਤੋਂ ਬਾਅਦ ਇਹ ਸ਼ਬਦ ਨਾਲ ਪੜਨਾ ਹੈ, ਚਤੁਰ ਦਿਸ਼ਾ ਕੀਨੋ ਬਲ ਆਪਣਾ, ਸਿਰ ਉੱਪਰ ਕਰ ਧਾਰਿਓ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ, ਹਰ ਜਨ ਰੱਖੇ ਗੁਰ ਗੋਬਿੰਦ, ਕੰਠ ਲਾਏ ਅਵਗਣ ਸਭ ਮੇਟੇ, ਦਇਆਲ ਪੁਰਖ ਰਹਾਉ ਜੋ ਮੰਗੇ, ਆਪਣੇ ਤੇ ਸੋਈ ਸੋਈ ਦੇਵੈ, ਨਾਨਕ ਦਾਸ ਮੁਖ ਤੇ ਜੋ ਬੋਲੇ, ਇਹਾਂ ਉਹਾਂ ਸੱਚ ਹੋਵੇ। ਫਿਰ ਕਹਿਣਾ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਇਦਾਂ 13 ਮਾਲਾ ਰੋਜ਼ ਕਰਨੀਆਂ ਨੇ, ਤੇ ਤੁਸੀਂ ਆਪਣੇ ਉੱਪਰ ਪਾਬੰਦੀ ਲਾ ਲਓ, ਘੱਟ ਤੋਂ ਘੱਟ 3 ਮਹੀਨੇ ਇਹ ਜਾਪ ਕਰਨਾ ਹੀ ਕਰਨਾ ਹੈ। ਘੱਟ ਤੋਂ ਘੱਟ 7 ਬਚਨ। ਹੁਣ ਘਰ ਆਏ, ਘਰ ਵਾਲੀ ਨੂੰ ਕਹਿਤਾ, ਪ੍ਰੋਗਰਾਮ ਤੇ ਆਉਂਦੇ ਹੀ ਨਹੀਂ ਸੀ ਬਹੁਤੇ, ਜੇ ਇੱਕ ਅੱਧਾ ਕੋਈ ਆਉਂਦਾ ਵੀ ਸੀ, ਘਰ ਵਾਲੀ ਨੂੰ ਕਹਿਤਾ, ਉਹਨੂੰ ਵੀ ਮਨਾ ਕਰਦੇ। ਮਹਾਂਪੁਰਖਾਂ ਦਾ ਬਚਨ ਕਮਾਇਆ 13 ਦੀ ਜਗ੍ਹਾ ਤੇ ਇਸ ਤੋਂ ਵੀ ਰੋਜ਼ ਡਬਲ ਹਾਜ਼ਰੀ ਲਾਉਂਦੇ ਰਹੇ ਮੂਲ ਮੰਤਰ ਦੀਆਂ ਮਾਲਾ ਦੀ। ਤੇ ਜਦੋਂ ਸਮਾਂ 3 ਮਹੀਨੇ ਦਾ ਬੀਤ ਗਿਆ ਨਾ, ਬਾਅਦ ਚੋਂ ਨੇਮ ਨਹੀਂ ਛੱਡਿਆ। ਸਾਡੇ ਵਾਂਗ ਅਕਿਰਤ ਘਣਵੇਂ ਕਿ ਹੁਣ ਕੰਮ ਬਣ ਗਿਆ ਤੇ ਚਲੋ ਛੱਡ ਦਈਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਚਲੋ ਅੰਮ੍ਰਿਤ ਵੇਲੇ ਪਹਿਲੇ ਉੱਠਦੇ ਸਾਂ, ਕੰਮ ਕੁਮ ਸਾਰੇ ਸੈੱਟ ਹੋ ਗਏ, ਹੁਣ ਅੰਮ੍ਰਿਤ ਵੇਲੇ ਦੀ ਕੀ ਲੋੜ ਹੈ? ਨਹੀਂ ਨਹੀਂ, ਇਹ ਤਾਂ ਨਹੀਂ, ਅਕਿਰਤ ਘਣ ਨਹੀਂ ਬਣਨਾ। ਹੁਣ ਜਦੋਂ 3 ਮਹੀਨੇ ਬੀਤੇ, ਮਹਾਂਪੁਰਖਾਂ ਦੇ ਕਹੇ ਅਨੁਸਾਰ ਜਦੋਂ ਨੇਮ ਇਦਾਂ ਕੀਤਾ, ਬੰਦਗੀ ਦਾ ਪੈਰਾ ਵਧਾਇਆ, ਤੇ ਇੱਕ ਘਰ ਦੇ ਵਿੱਚ ਪ੍ਰੋਗਰਾਮ ਆਇਆ, ਤੇ ਘਰ ਵਾਲਿਆਂ ਨੇ ਨਾ ਉੱਪਰ ਕੋਠੇ ਦੇ ਉੱਪਰ, ਆਪਣੀ ਛੱਤ ਦੇ ਉੱਪਰ, ਉੱਪਰਲੀ ਮੰਜ਼ਲ ਤੇ ਕੀਰਤਨ ਰੱਖਿਆ ਸੀ। ਇਹਨਾਂ ਨੇ ਕੀਰਤਨ ਕੀਤਾ, ਜਿਹੜਾ ਕੀਰਤਨ ਸੁਣੇ ਬਸ ਅਸ਼ ਕਰ ਉੱਠੇ। ਅਸਲ 'ਚ ਕੀ ਸੀ? ਮਹਾਂਪੁਰਖਾਂ ਦੇ ਬਚਨ, ਉਹ ਨਾਮ ਕਮਾਈ ਵਰਤਣ ਲੱਗ ਪਈ। ਹੁਣ ਜਦੋਂ ਕੀਰਤਨ ਕਰਕੇ ਮਾਇਆ ਉਹਦੇ ਢੇਰ ਲੱਗ ਗਏ, ਜਦੋਂ ਕੀਰਤਨ ਕਰਕੇ ਥੱਲੇ ਆਏ ਨਾ, ਤੇ ਇੱਕ ਗੁਰਮੁਖ ਪਿਆਰਾ ਆ ਗਿਆ ਕੋਲ, ਤੇ ਆ ਕੇ ਪਤਾ ਕੀ ਕਹਿੰਦਾ? ਕਹਿੰਦੇ ਤੁਹਾਡੇ ਕੀਰਤਨ ਤੋਂ ਅਸੀਂ ਇੰਨੇ ਪ੍ਰਭਾਵਿਤ ਹੋਏ ਆ, ਆ ਲਓ ਗੱਡੀ ਦੀ ਚਾਬੀ। ਅਸੀਂ ਵੇਖਿਆ ਕਿ ਤੁਸੀਂ ਇਦਾਂ ਆਪਣੇ ਸਾਜ਼ ਰਿਕਸ਼ੇ ਤੇ ਲਿਆਏ ਹੋ, ਤੇ ਗੁਰੂ ਦਾ ਕੀਰਤਨੀਆ ਹੋਵੇ, ਰਿਕਸ਼ਿਆਂ ਤੇ ਸਾਜ਼ ਨਹੀਂ ਲਿਜਾਂਦਾ ਸੋਭਦਾ। ਆ ਮੈਂ ਨਵੀਂ ਗੱਡੀ ਲਈ ਏ, ਇਹ ਗੱਡੀ ਦੀ ਚਾਬੀ ਤੁਸੀਂ ਲੈ ਲਓ, ਇਹ ਅੱਜ ਤੋਂ ਗੱਡੀ ਮੇਰੀ ਨਹੀਂ, ਇਹ ਤੁਹਾਡੀ ਏ। ਸਤਿ ਸ੍ਰੀ ਅਕਾਲ। ਉਹਨਾਂ ਦੀਆਂ ਅੱਖਾਂ 'ਚ ਅਥਰੂ। ਇੱਕ ਵੇਲਾ ਉਹ ਕੋਈ ਸੁਣ ਕੇ ਰਾਜੀ ਨਹੀਂ, ਹੁਣ ਗੱਡੀ ਦੇਣ ਆ ਗਿਆ ਕੋਈ, ਤੇ ਅੱਗੋਂ ਰਾਗੀ ਸੁਰਜਨ ਸਿੰਘ ਕਹਿੰਦੇ ਤੇ ਚਿੱਟਾ ਹਾਥੀ ਏ, ਗੱਡੀ ਤੇ ਤੁਸੀਂ ਦੇਤੀ, ਇਹਦਾ ਡਰਾਈਵਰ, ਤੇਲ ਦਾ ਖਰਚਾ। ਕਹਿੰਦੇ ਡਰਾਈਵਰ ਵਿੱਚ ਬੈਠਾ ਹੈ, ਮਹੀਨੇ ਦੀ ਤਨਖਾਹ ਉਹਨੂੰ ਮੈਂ ਖੁਦ ਦਿਆ ਕਰਾਂਗਾ। ਫਲਾਣਾ ਪੈਟਰੋਲ ਪੰਪ ਏ, ਉੱਥੇ ਮੇਰਾ ਸਾਰਾ ਵਪਾਰ ਇਦਾਂ ਲੈਣ ਦੇਣ ਦਾ ਕੰਮ ਚੱਲਦਾ ਹੈ, ਉਹਦੇ ਨਾਲ ਮੈਂ ਗੱਲ ਕਰ ਲੈਣਾ, ਜਿੰਨਾ ਤੇਲ ਤੁਸੀਂ ਪਵਾਉਣਾ ਹੋਏ ਪਵਾ ਲਿਆ ਕਰੋ, ਹਫ਼ਤੇ ਬਾਅਦ ਪੇਮੈਂਟ ਮੈਂ ਦੇ ਦਿਆ ਕਰਾਂਗਾ, ਪਰ ਇਹ ਗੱਡੀ ਅੱਜ ਤੋਂ ਮੇਰੀ ਨਹੀਂ, ਇਹ ਤੁਹਾਡੀ ਹੈ। ਇੰਨੇ ਪੁੰਨ ਬਣਾਤੇ ਮਹਾਂਪੁਰਖਾਂ ਦੇ ਬਚਨ ਨੇ, ਇੰਨੇ ਪੁੰਨ ਬਣਾਤੇ। ਉਹੋ ਹੀ ਰਾਗੀ ਸੁਰਜਨ ਸਿੰਘ, ਜਿਨ੍ਹਾਂ ਨੂੰ ਪਹਿਲੇ ਕੋਈ ਸੁਣ ਕੇ ਰਾਜੀ ਨਹੀਂ। ਇੱਕ ਸਮਾਂ ਆਇਆ, ਲੋਕਾਂ ਨੇ ਚਿੱਠੀਆਂ ਲਿਖਣੀਆਂ ਸ਼ੁਰੂ ਕਰਤੀਆਂ ਰੇਡੀਓ ਦੇ ਉੱਪਰ। ਉਹ ਕੀ ਕਿ ਜੇ ਆਸਾ ਦੀ ਵਾਰ ਦਾ ਹਰਮੰਦਰ ਸਾਹਿਬ ਤੋਂ ਕੀਰਤਨ ਲਾਉਣਾ ਹੈ, ਤੇ ਰਾਗੀ ਸੁਰਜਨ ਸਿੰਘ ਦਾ ਹੀ ਲਾਇਓ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਮੈਂ ਗੱਲ ਕਰ ਰਿਹਾ, ਬੜੀ ਤਾਕਤ ਹੈ, ਬੜੀ ਤਾਕਤ ਇਸ ਨਾਮ 'ਚ, ਬੜੀ ਪਾਵਰ ਹੈ, ਬੜੀ ਪਾਵਰ ਹੈ ਜੀ। ਜਿਹੜਾ ਜੁੜ ਜਾਂਦਾ ਹੈ ਨਾ, ਉਹਨੂੰ ਉਜਾੜਨ ਵਾਲੇ ਤੇ ਉਜੜ ਜਾਂਦੇ ਨੇ, ਪਰ ਉਹ ਵਸਦਾ ਹੀ ਰਹਿੰਦਾ ਹੈ। ਸ਼ਰੀਰ ਕਰਕੇ ਭਾਵੇਂ ਚਲਿਆ ਜਾਵੇ, ਅੱਜ ਕਿੰਨੇ ਮਹਾਂਪੁਰਖ ਸ਼ਰੀਰ ਕਰਕੇ ਚਲੇ ਗਏ, ਪਰ ਯਾਦਾਂ ਤੇ ਦਿਲਾਂ ਵਿੱਚ ਵਸੀਆਂ ਪਈਆਂ ਨੇ, ਯਾਦਾਂ ਨਹੀਂ ਕਿਤੇ ਗਈਆਂ। ਅੱਜ ਵੀ ਉਹਨਾਂ ਦੀਆਂ ਬਰਸੀਆਂ, ਜਨਮ ਦਿਹਾੜੇ, ਕਿੰਨੀਆਂ ਸੰਗਤਾਂ ਨਾਮ ਨਾਲ ਹੀ ਜੁੜੀ ਜਾ ਰਹੀਆਂ। ਮੈਂ ਗੱਲ ਕਰ ਰਿਹਾ, ਉੱਥੇ ਲਿਆਓ ਬਿਰਤੀ।
ਲੋਕਾਂ ਨੇ ਤਾਨੇ ਦਿੱਤੇ ਜੇਠੇ ਨੂੰ, ਇਹ ਤੇ ਉੱਜੜ ਗਿਆ, ਉੱਜੜ ਗਿਆ। ਉਹ ਪਿਆਰਿਓ, ਉਜਾੜਨ ਵਾਲੇ ਤੇ ਗੁਰੂ ਰਾਮਦਾਸ ਨੂੰ ਉੱਜੜ ਗਏ, ਪਰ ਗੁਰੂ ਰਾਮਦਾਸ ਦੀ ਨਗਰੀ ਅੱਜ ਵੀ ਵਸ ਰਹੀ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ। ਅਗਲੀ ਗੱਲ ਸੁਣਿਓ, ਮਾਣ ਆਏਗਾ। ਐਵੇਂ ਟੈਨਸ਼ਨਾਂ ਨਹੀਂ ਲੈਣੀਆਂ। ਜਦੋਂ ਅਸੀਂ ਕਰੋਨਾ ਵਿੱਚ ਇਹ ਪ੍ਰੋਗਰਾਮ ਸ਼ੁਰੂ ਕੀਤਾ ਨਾ 3 ਤੋਂ 4 ਦੁਪਹਿਰੀ ਪੀਟੀਸੀ ਸਿਮਰਨ ਤੇ 7 ਅਪ੍ਰੈਲ 2020 ਨੂੰ, ਆ ਬਾਪੂ ਬੈਠਾ ਮੇਰਾ, ਹੁਣ 2 ਵੇਲੇ ਚੱਲਦਾ, 3 ਤੋਂ 4 ਵੀ, ਰਾਤੀ 10 ਤੋਂ 11, ਸਭ ਨੂੰ ਪਤਾ। ਬਾਪੂ ਜੀ ਬੈਠੇ, ਕਈ ਇਹੋ ਜਿਹੀਆਂ ਭੈਣਾਂ, ਕਈ ਇਹੋ ਜਿਹੇ ਵੀਰ ਜਿਨ੍ਹਾਂ ਨੇ ਪੱਕਾ ਮਨ ਬਣਾ ਲਿਆ ਸੀ ਕਿ ਅਸੀਂ ਆਤਮ ਹੱਤਿਆ ਕਰ ਲੈਣੀ, ਮਰ ਜਾਣਾ। ਕਰੋਨਾ ਦੇ ਵਿੱਚ ਕਾਰੋਬਾਰ ਠੱਪ ਹੋ ਗਏ, ਸਾਰਾ ਕੁਝ ਜੋ ਬਿਜ਼ਨਸ, ਸਾਰਾ ਜਿਹੜਾ ਸ਼ਾਹੂਕਾਰ ਉਹਦਾ ਤੇ ਚੱਲਦਾ ਰਹਿੰਦਾ, ਜਿਹੜਾ ਮਿਡਲ ਕਲਾਸ ਬੰਦਾ ਨੂੰ ਕਈ ਵਾਰੀ ਔਖਾ ਹੋ ਜਾਂਦਾ। ਕਈ ਇਹੋ ਜਿਹੀਆਂ ਫੈਮਲੀਆਂ ਮੈਂ ਤੁਹਾਨੂੰ ਮਿਲਾ ਸਕਦਾ, ਮਹਾਰਾਜ ਜੀ ਦੀ ਮਿਹਰ ਦੇ ਨਾਲ ਆਤਮ ਹੱਤਿਆ ਕਰਨ ਤੋਂ ਉਹ ਤੇ ਬਚ ਹੀ ਗਈਆਂ। ਅੱਜ ਇੰਨੀ ਚੜ੍ਹਦੀ ਕਲਾ ਵਿੱਚ ਨੇ, ਉਹਨਾਂ ਦਾ ਮਨ ਇੰਨੀ ਚੜ੍ਹਦੀ ਕਲਾ ਵਿੱਚ, ਜੇ ਉਹਨਾਂ ਕੋਲ ਵੀ ਕੋਈ ਢਹਿੰਦੀ ਕਲਾ ਵਾਲਾ ਆ ਜਾਂਦਾ ਨਾ, ਉਹਨੂੰ ਵੀ ਚੜ੍ਹਦੀ ਕਲਾ 'ਚ ਕਰ ਦਿੰਦੇ ਨੇ। ਵਾਹਿਗੁਰੂ ਜੀ। ਸਤਿ ਸ੍ਰੀ ਅਕਾਲ। ਇਹ ਮੈਂ ਤਾਂ ਹੀ ਕਰਕੇ ਬੇਨਤੀਆਂ ਕਰਦਾ, ਰੋਜ਼ ਆ ਰੂਟੀਨ ਨਾ ਕਦੀ ਛੱਡੋ। 3 ਤੋਂ 4 ਵੇਖਣਾ ਹੀ ਵੇਖਣਾ ਪ੍ਰੋਗਰਾਮ, ਜੋ ਮਰਜ਼ੀ ਹੋ ਜੇ। ਕਰੋਨਾ 'ਚ ਜੁੜੇ ਰਹੇ ਆ ਤੇ ਹੁਣ ਟੁੱਟਣਾ ਥੋੜੀ ਆਪਾਂ ਹੈ ਜੀ। ਹੁਣ ਮੌਤ ਦਾ ਡਰ ਮੁੱਕ ਗਿਆ, ਮਰਨਾ ਤੇ ਇੱਕ ਦਿਨ ਹੈ ਹੀ ਹੈ ਨਾ, ਅੱਜ ਨਹੀਂ ਤਾਂ ਕੱਲ ਜਾਣਾ ਹੀ ਹੈ ਨਾ। ਉਦੋਂ ਜੁੜਦੇ ਰਹੇ ਆ, ਹੁਣ ਕਿਉਂ ਨਹੀਂ? ਹੁਣ ਵੀ ਬੇਅੰਤ ਸੰਗਤਾਂ ਜੁੜਦੀਆਂ ਨੇ, ਬੇਨਤੀ ਹੈ, ਪਰ ਹੁਣ 20 ਨੂੰ ਜੋੜੋ। ਫੋਨ ਕਰੋ ਇੱਕ ਦੂਜੇ ਨੂੰ, ਬਈ 3 ਤੋਂ 4 ਵੇਖਿਆ ਕਰ, ਰਾਤੀ 10 ਤੋਂ 11 ਵੇਖਿਆ ਕਰ। ਡਿੱਗਦੇ ਹੋਏ ਮਨਾਂ ਨੂੰ ਸਪੋਰਟ ਮਿਲ ਜਾਂਦੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਤੇ ਰਾਮਦਾਸ। ਡਿੱਗਦੇ ਮਨਾਂ ਨੂੰ ਸਪੋਰਟ ਕੋਈ ਅਮਨਦੀਪ ਸਿੰਘ ਨਹੀਂ ਦਿੰਦਾ, ਉਹ ਦਿੰਦਾ ਬਾਬਾ ਦੀਪ ਸਿੰਘ। ਡਿੱਗਦੇ ਮਨਾਂ ਨੂੰ ਸਪੋਰਟ ਕੋਈ ਇਹ ਸ਼ਰੀਰ ਨਹੀਂ ਦਿੰਦਾ, ਦਿੰਦੇ ਨੇ ਗੁਰੂ ਰਾਮਦਾਸ। ਗੱਲ ਸੁਣਿਓ, ਅਗਲੀ ਗੱਲ ਸੁਣੋਗੇ। ਮੈਂ ਕਹਿੰਦਾ ਜਿਹੜੇ ਕਈ ਤੁਹਾਨੂੰ ਤਾਨੇ ਮਾਰਦੇ ਆ ਨਾ, ਤੁਸੀਂ ਪਰਵਾਹ ਕਰਨੀ ਛੱਡ ਦਿਓਗੇ। ਬਈ ਤੁਹਾਡਾ ਕੰਮ ਤੁਸੀਂ ਜਾਣੋ, ਤੁਹਾਡੇ ਕਰਮਾਂ ਕਰਕੇ ਮੈਂ ਕਿਉਂ ਆਪਣੇ ਕਰਮ ਖਰਾਬ ਕਰਾਂ, ਹੈ ਜੀ। ਉਸ ਵੇਲੇ ਲੋਕਾਂ ਨੇ ਇੱਥੋਂ ਤੱਕ ਤਾਨੇ ਮਾਰੇ, ਇੱਥੋਂ ਤੱਕ ਤਾਨੇ ਮਾਰੇ ਕਿ ਇਹਦੇ ਘਰ ਪ੍ਰਸ਼ਾਦੇ ਦਾ ਪ੍ਰਬੰਧ ਵੀ ਕੋਈ ਨਹੀਂ ਹੋਣਾ। ਕਿੰਨਾ ਕੁ ਚਿਰ ਜੀਲੇਗਾ ਇਹ ਜੇਠਾ, ਕਿੰਨਾ ਕੁ ਚਿਰ ਜੀਲੇਗਾ? ਪਰ ਉਹਨਾਂ ਨੂੰ ਕੀ ਪਤਾ ਸੀ, ਇਹੋ ਜਿਹਾ ਗੁਰੂ ਰਾਮਦਾਸ ਜੀ ਦਾ ਦਰ ਬਣਨਾ, ਇਹੋ ਜਿਹਾ ਦਰ ਬਣਨਾ, ਇਹੋ ਜਿਹਾ ਦਰ ਬਣਨਾ ਜਿੱਥੇ 24 ਘੰਟੇ ਇਹ ਪ੍ਰਸ਼ਾਦੇ ਦਾ ਲੰਗਰ ਚੱਲਣਾ ਹੈ ਜੀ। ਸਤਿ ਸ੍ਰੀ ਅਕਾਲ। ਔਰ ਇਹ ਮਾਣ ਵਾਲੀ ਗੱਲ ਏ, ਕਈ ਵਾਰੀ ਸੁਣਦੇ ਆ ਫਲਾਣੀ ਜਗ੍ਹਾ ਤੇ ਕਾਲ ਪੈ ਗਿਆ, ਲੋਕ ਭੁੱਖੇ ਮਰ ਗਏ, ਪਰ ਕਦੀ ਅੰਮ੍ਰਿਤਸਰ ਬਾਰੇ ਨਹੀਂ ਸੁਣੋਗੇ। ਅੰਮ੍ਰਿਤਸਰ ਗੁਰੂ ਦੀ ਨਗਰੀ 'ਚ ਵੀ ਕੋਈ ਭੁੱਖਾ ਮਰਿਆ। ਗੁਰੂ ਰਾਮਦਾਸ ਨੇ 24 ਘੰਟੇ ਲੰਗਰ ਲਾਤੇ, ਦੋਵੇਂ ਹੀ ਲੰਗਰ, ਪੇਟ ਦੇ ਲੰਗਰ ਵੀ, ਆਤਮਾ ਦੇ ਲੰਗਰ ਵੀ, ਕੀਰਤਨ ਦੇ ਲੰਗਰ ਵੀ ਚੱਲਦੇ ਹੀ ਰਹਿੰਦੇ। ਬਸ ਤੂੰ ਸਮਾਂ ਕੱਢ, ਇਹ ਨਾ ਕਹਿ ਮੇਰੇ ਕੋਲ ਟਾਈਮ ਨਹੀਂ। ਬਾਪੂ ਕਹਿੰਦਾ ਤੂੰ ਜਿਹੜੇ ਮਰਜ਼ੀ ਵੇਲੇ ਆ ਜਾ, ਮੈਂ ਦੋਵੇਂ ਲੰਗਰ ਲਾਏ ਹੋਏ, ਜਿਹੜੇ ਮਰਜ਼ੀ ਵੇਲੇ ਆ ਜਾ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਧੰਨ ਬਾਬਾ ਦੀਪ ਸਿੰਘ ਜੀ। ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ 'ਚ ਹੋ? ਪੂਰੇ 15 ਮਿੰਟਾਂ ਬਾਅਦ ਆਪਾਂ ਸਮਾਪਤੀ ਕਰਾਂਗੇ। ਇੱਕ ਵਾਰੀ ਇਹ ਪੰਕਤੀਆਂ ਪੜ੍ਹ ਲਓ, ਉਸ ਤੋਂ ਬਾਅਦ 2-3 ਮੈਂ ਬੇਨਤੀਆਂ ਹੋਰ ਕਰਨੀਆਂ। ਅੱਜ ਗੁਰੂ ਰਾਮਦਾਸ ਜੀ ਦੇ ਜੀਵਨ ਵਿੱਚੋਂ ਜਾਚਾਂ ਸਿੱਖ ਕੇ ਜਾਣੀਆਂ ਨੇ। ਅੱਜ ਗੁਰੂ ਰਾਮਦਾਸ ਜੀ ਦਾ ਆਗਮਨ ਪੁਰਬ ਮਨਾ ਰਹੇ ਆ ਨਾ, ਗੁਰੂ ਰਾਮਦਾਸ ਜੀ ਦਾ ਜੀਵਨ ਸਾਡੇ ਡਿੱਗੇ ਹੋਏ ਮਨਾਂ ਨੂੰ ਸਪੋਰਟ ਦੇ ਰਿਹਾ ਹੈ। ਐਵੇਂ ਡਿੱਗੂ ਨਾ ਕਰ, ਐਵੇਂ ਰੋਈ ਨਾ ਜਾ। ਮੇਰੇ ਕੋਲ ਕੱਖ ਵੀ ਨਹੀਂ, ਮੇਰੇ ਕੋਲ ਕੁਝ ਵੀ ਨਹੀਂ। ਆਪਣੇ ਤੋਂ ਨੀਵਿਆਂ ਵੱਲ ਵੇਖ, ਤਾਂ ਵੀ ਤੈਨੂੰ ਮਕਾਨ ਮਿਲਿਆ, ਕਈ ਤੇ ਕਿਰਾਏ ਤੇ ਧੱਕੇ ਖਾਂਦੇ। ਤਾਂ ਵੀ ਤੇਰੇ ਕੋਲ ਗੱਡੀਆਂ ਨੇ, ਭਾਵੇਂ ਪੁਰਾਣੀ ਹੈ ਛੋਟੀ ਗੱਡੀ, ਕਈ ਤੇ ਸਾਈਕਲਾਂ ਤੇ ਜਾਂਦੇ। ਤੇਰੇ ਕੋਲ ਕਿਰਾਏ ਦਾ ਮਕਾਨ ਹੀ ਹੈ, ਭਾਵੇਂ ਕਈ ਤੇ ਰਿਕਸ਼ਿਆਂ ਦੇ ਉੱਤੇ ਰਾਤਾਂ ਬਿਤਾਉਂਦੇ ਨੇ। ਜੋ ਤੇਰੇ ਕੋਲ ਹੈ ਨਾ, ਕਈ ਲੋਕ ਆਹ ਚੀਜ਼ਾਂ ਲਈ ਵੀ ਤਰਸਦੇ ਨੇ। ਆਹ ਚੀਜ਼ ਆਪਣੇ ਅੰਦਰ ਰੱਖੋ, ਫਿਰ ਕਲਪਨਾ ਮੁੱਕ ਜਾਏਗੀ, ਫਿਰ ਟੈਨਸ਼ਨਾਂ ਮੁੱਕ ਜਾਣਗੀਆਂ।
ਫਿਰ ਤੇ ਸ਼ੁਕਰਾਨਾ ਨਿਕਲੇਗਾ ਗੁਰੂ ਰਾਮਦਾਸ ਜੀ ਤੁਹਾਡਾ, ਸ਼ੁਕਰ ਹੈ ਬਾਬਾ ਦੀਪ ਸਿੰਘ ਜੀ ਤੁਹਾਡਾ। ਸ਼ੁਕਰ ਹੈ। ਇੱਕ ਵਾਰੀ ਪੰਕਤੀਆਂ ਪੜੋ ਤੇ ਮੈਂ 2-3 ਗੱਲਾਂ ਹੋਰ ਕਰਨੀਆਂ, ਬਾਪੂ ਜੀ ਸੇਵਾ ਲੈਣ, ਕਰਿਓ ਕਿਰਪਾ। ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ। ਤਨ ਤਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ। ਪੂਰੀ ਹੋਈ ਕਰਾਮਾਤ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੇ ਤਾਰਿਆ, ਆਪ ਸਿਰਜਣਹਾਰੇ ਤਾਰਿਆ, ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਮੇਰੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਮੇਰੇ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਓ ਜੀ। ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ, ਜਿਨ ਸਿਰਿਆ ਤਿਨੇ ਸਵਾਰਿਆ। ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਈ ਲੋਕ ਉਸ ਵੇਲੇ ਕਹਿੰਦੇ ਇਹਦੇ ਕੋਲ ਤੇ ਪਾਉਣ ਨੂੰ ਕੱਪੜਾ ਵੀ ਕੋਈ ਨਹੀਂ, ਗੱਠੜੀ ਜੀ ਬੰਨ ਕੇ ਲੈ ਗਈ ਸੀ ਨਾਨੀ ਮਾਂ 1-2 ਕੱਪੜਿਆਂ ਦੇ ਜੋੜੇ, ਇਹਦੇ ਕੋਲ ਤੇ ਕੱਪੜਾ ਵੀ ਕੋਈ ਨਹੀਂ। ਪਰ ਸਮਾਂ ਇਹੋ ਜਿਹਾ ਆ ਗਿਆ, ਗੁਰੂ ਰਾਮਦਾਸ ਜੀ ਜਦੋਂ ਜੇਠੇ ਤੋਂ ਬਣੇ ਨਾ ਗੁਰੂ ਰਾਮਦਾਸ, ਬੈਠਾ ਸੋਢੀ ਰਾਮਦਾਸ ਸਤਿਗੁਰੂ, ਉਦੋਂ ਵੀ ਕੋਈ ਕਮੀ ਨਹੀਂ। ਤੇ ਅੱਜ ਦੀ ਤਰੀਕ 'ਚ ਵੀ ਤੁਸੀਂ ਵੇਖ ਲਓ, ਲੋਕਾਂ ਦੀਆਂ ਜ਼ੁਬਾਨਾਂ ਬੰਦ ਹੋ ਗਈਆਂ ਤਾਨੇ ਮਾਰਨ ਵਾਲਿਆਂ ਦੀਆਂ, ਕਹਿੰਦੇ ਇਹਦੇ ਕੋਲ ਤੇ ਪਾਉਣ ਨੂੰ ਕੱਪੜਾ ਨਹੀਂ ਚੱਜਦਾ। ਤੇ ਅੱਜ ਗੁਰੂ ਰਾਮਦਾਸ ਜੀ ਦੇ ਦਰ ਦੇ ਉੱਤੇ ਲੱਖਾਂ ਦੀ ਪੋਸ਼ਾਕ, ਲੱਖਾਂ ਦੇ ਰੁਮਾਲੇ ਰੋਜ਼ ਭੇਟਾ ਹੁੰਦੇ ਨੇ, ਤੇ 6-6 ਮਹੀਨੇ ਸਾਲ ਵਾਰੀ ਵੀ ਨਹੀਂ ਆਉਂਦੀ। ਸਤਿ ਸ੍ਰੀ ਅਕਾਲ। ਕਹਿੰਦੇ ਜੀ ਇਹਦਾ ਤੇ ਘਰ ਹੀ ਨਹੀਂ, ਉਜੜ ਗਿਆ, ਘਰ ਹੀ ਨਹੀਂ। ਪਰ ਉਹ ਲੋਕਾਂ ਨੂੰ ਕੀ ਪਤਾ, ਇੱਕ ਸਮਾਂ ਇਹੋ ਜਿਹਾ ਆਉਣਾ, ਇਹਦਾ ਘਰ ਇਹੋ ਜਿਹਾ ਬਣਨਾ, ਇਹੋ ਜਿਹਾ ਇਹਦਾ ਘਰ ਸਿੱਖੀ ਦਾ ਕੇਂਦਰ ਬਣ ਜਾਣਾ।
ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹਦਾ ਘਰ ਸਿੱਖੀ ਦਾ ਕੇਂਦਰ ਅੱਜ ਬਣਿਆ ਨਾ, ਸਿੱਖੀ ਦਾ ਕੇਂਦਰ। ਤੇ ਜਿਹੜਾ ਉਸ ਕੇਂਦਰ ਦੇ ਨਾਲ ਜੁੜਿਆ ਨਾ, ਬਸ ਮੁੱਠਾਂ ਖੁੱਲਦੀਆਂ ਜਾਂਦੀਆਂ ਉਹਦੀ ਝੋਲੀ 'ਚ। ਹੈ ਜੀ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮੈਂ ਕਿਸੇ ਗੱਲ ਦੀ ਹੁਣ ਡਿਟੇਲ 'ਚ ਨਹੀਂ ਜਾਣਾ। ਸੁਣਿਓ, ਲੋਕਾਂ ਨੇ ਇਹ ਵੀ ਕਿਹਾ ਇਹ ਤੇ ਅਨਪੜ੍ਹ ਰਹਿ ਗਿਆ, ਪੜ੍ਹਾਉਣ ਲਿਖਾਉਣ ਵਾਲਾ ਵੀ ਕੋਈ ਨਹੀਂ, ਪੜ੍ਹ ਲਿਖ ਨਹੀਂ ਸਕਦਾ। ਪਰ ਕਿੱਡੀ ਕਮਾਲ ਦੀ ਗੱਲ, ਜਦੋਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਦੀ ਸਿਰਜਣਾ ਹੋਈ, ਬਾਣੀ ਇੱਕ ਜਗ੍ਹਾ ਇਕੱਤਰਿਤ ਕੀਤੀ ਗਈ, ਇਹ ਜਹਾਜ਼ ਤਿਆਰ ਹੋਣਾ ਸ਼ੁਰੂ ਹੋਇਆ, ਤੇ ਕਿੱਡੀ ਹੈਰਾਨਗੀ ਦੀ ਗੱਲ ਏ, 31 ਮੁੱਖ ਰਾਗ ਗੁਰੂ ਗ੍ਰੰਥ ਸਾਹਿਬ ਜੀ ਦੇ, ਉਹਨਾਂ 62 ਰਾਗ ਨੇ ਜੇ ਮਿਸ਼ਰਤ ਰਾਗ ਮਿਲਾ ਦਈਏ। 31 ਮੁੱਖ ਰਾਗ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ। ਲੋਕੀ ਕਹਿੰਦੇ ਇਹ ਅਨਪੜ੍ਹ ਨੇ ਭਾਈ ਜੇਠਾ ਜੀ ਬਾਰੇ, ਪਰ ਉਹਨਾਂ ਨੂੰ ਕੀ ਪਤਾ ਇੱਕ ਸਮਾਂ ਆਉਣਾ, ਇਹ ਗੁਰੂ ਦਾ ਜਹਾਜ਼ ਬਣਨਾ, ਬਾਣੀ ਦਾ ਜਹਾਜ਼ ਬਣਨਾ। 31 ਰਾਗਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਦਰਜ ਹੈ, ਤੇ ਕਿੱਡੇ ਮਾਣ ਵਾਲੀ ਗੱਲ, 31 ਚੋਂ 30 ਰਾਗਾਂ 'ਚ ਗੁਰੂ ਰਾਮਦਾਸ ਜੀ ਦੀ ਵੀ ਬਾਣੀ ਦਰਜ ਹੈ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ, ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ। ਐਵੇਂ ਢੈਂਦੀ ਕਲਾ 'ਚ ਨਾ ਰਿਆ ਕਰੋ, ਹਾਏ ਮਰ ਗਏ, ਹਾਏ ਕੀ ਬਣੇਗਾ, ਕੀ ਹੋਏ, ਉਹ ਕੁਝ ਨਹੀਂ। ਜਿਹੜਾ ਪੱਥਰਾਂ ਦੇ ਵਿੱਚ ਕੀੜਿਆਂ ਨੂੰ ਰੋਟੀ ਦੇ ਸਕਦਾ, ਤੈਨੂੰ ਭੁੱਖਾ ਨਹੀਂ ਮਰਨ ਦੇਣ ਲੱਗਾ। ਭਰੋਸਾ ਤੇ ਰੱਖੋ ਉਹਦੇ ਤੇ, ਭਰੋਸਾ ਤੇ ਕਰ। ਹੈ ਜੀ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਕੋਈ ਕਹਿੰਦੇ ਇਹਦੇ ਨਾਲ ਵਿਆਹ ਕਿੰਨੇ ਕਰਨਾ ਹੈ ਜੀ, ਪਰ ਉਹਨਾਂ ਨੂੰ ਕੀ ਪਤਾ, ਉਹਨਾਂ ਨੂੰ ਕੀ ਪਤਾ ਰੱਬ ਨੇ ਆਪਣੀ ਧੀ ਦੇ ਦੇਣੀ ਇਹਨਾਂ ਨੂੰ। ਗੁਰੂ ਅਮਰਦਾਸ ਜੀ ਨੇ ਕਹਿੰਦੇ ਰੱਬ ਨੇ ਕਹਿੰਦੇ ਇਹਦੇ ਨਾਲ ਵਿਆਹ ਕਿੰਨੇ ਕਰਨਾ ਹੈ, ਪਰ ਉਹਨਾਂ ਨੂੰ ਤਾਨੇ ਦੇਣ ਵਾਲਿਆਂ ਨੂੰ ਕੀ ਪਤਾ ਗੁਰੂ ਗ੍ਰੰਥ ਸਾਹਿਬ ਜੀ ਦਾ ਜਹਾਜ਼ ਤਿਆਰ ਹੋਣਾ ਹੈ, ਬਾਣੀ ਦਾ ਇਹ ਜਹਾਜ਼ ਤਿਆਰ ਹੋਣਾ ਹੈ, ਤੇ ਵਿੱਚ ਗੁਰੂ ਰਾਮਦਾਸ ਜੀ ਦੀ ਬਾਣੀ ਦਰਜ ਹੋ ਜਾਣੀ ਲਾਵਾਂ ਦੇ ਰੂਪ 'ਚ ਵੀ। ਲੋਕ ਕਹਿੰਦੇ ਜੀ ਇਹਨਾਂ ਨਾਲ ਵਿਆਹ ਕਿੰਨੇ ਕਰਨਾ ਹੈ, ਤੇ ਏਡੀ ਬਖਸ਼ਿਸ਼ ਗੁਰੂ ਰਾਮਦਾਸ ਜੀ ਦੀ ਵਰਤ ਗਈ। ਜਦੋਂ ਗੁਰਮਤ ਮਰਿਆਦਾ ਅਨੁਸਾਰ 4 ਲਾਵਾਂ ਹੁੰਦੀਆਂ ਨਾ, ਗੁਰੂ ਗ੍ਰੰਥ ਸਾਹਿਬ ਜੀ ਤੋਂ ਜਦੋਂ ਲਾਵਾਂ ਦਾ ਪਾਠ ਹੁੰਦਾ, ਉਸ ਤੋਂ ਬਾਅਦ ਰਾਗੀ ਸਿੰਘ ਜਦੋਂ ਕੀਰਤਨ ਰੂਪ 'ਚ ਲਾਵਾਂ ਦਾ ਪਾਠ ਕਰਦੇ, ਤੇ ਲੜਕਾ ਤੇ ਲੜਕੀ ਗੁਰੂ ਗ੍ਰੰਥ ਸਾਹਿਬ ਦੀਆਂ 4 ਪਰਿਕਰਮਾ ਕਰਦੇ ਨੇ। ਪਿਆਰਿਓ, ਉਹ 4 ਲਾਵਾਂ ਗੁਰੂ ਰਾਮਦਾਸ ਦੀ ਦੇਣ ਨੇ। ਲੋਕ ਕਹਿੰਦੇ ਇਹਨਾਂ ਨਾਲ ਵਿਆਹ ਕਿੰਨੇ ਕਰਨਾ। ਮਹਾਰਾਜ ਨੇ ਏਡੀ ਵੱਡੀ ਮਿਸਾਲ ਕਾਇਮ ਕਰਤੀ, ਉਹ ਜਦ ਤੱਕ ਗੁਰੂ ਰਾਮਦਾਸ ਦੀ ਬਾਣੀ ਨਹੀਂ ਪੜ੍ਹੀ ਜਾਂਦੀ, ਉਦੋਂ ਤੱਕ ਕਿਸੇ ਦਾ ਵੀ ਵਿਆਹ ਨਹੀਂ ਹੁੰਦਾ। ਸ੍ਰੀ ਅਕਾਲ। ਡੋਲਣਾ ਅਸੀਂ ਕਿਉਂ ਡੋਲੀਏ, ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾ। ਡੋਲਣਾ ਡੋਲਣਾ ਤੂੰ ਬਸ ਇੱਕ ਕੰਮ ਕਰ, ਸੰਗਤ ਵਿੱਚ ਬਹਿ ਕੇ ਇੰਨਾ ਹੀ ਕਹੀ ਜਾ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਧੰਨ ਗੁਰੂ ਰਾਮਦਾਸ ਜੀ। 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 ਧੰਨ ਗੁਰੂ ਰਾਮਦਾਸ। 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 ਬਸ ਤੂੰ ਆ ਕਹਿਣਾ ਨਾ ਛੱਡੀ, ਬਰਕਤਾਂ ਦੀਆਂ ਮੁੱਠਾਂ ਖੁੱਲਦੀਆਂ ਜਾਣਗੀਆਂ। ਇੱਕ ਪਾਸਿਓਂ ਕੰਮ ਬੰਦ ਹੋਏਗਾ ਨਾ, 10 ਰਾਹ ਹੋਲ ਖੁੱਲ ਜਾਣਗੇ। ਟੈਨਸ਼ਨ ਕਾਹਦੀ, ਅਸੀਂ ਘਬਰਾਉਂਦੇ ਆ, ਫਲਾਣੀ ਜਗ੍ਹਾ ਦਾ ਵੀਜ਼ਾ ਨਹੀਂ ਲੱਗਾ ਜੀ। ਉਹ ਜਿਹੜੀ ਜਗ੍ਹਾ ਦਾ ਨਹੀਂ ਲੱਗਾ, ਕੀ ਪਤਾ ਗੁਰੂ ਨੇ ਉੱਥੇ ਪੱਕਾ ਕੰਮ ਕਰਾਉਣੇ ਤੇਰਾ, ਕੋਈ ਪਤਾ। ਫਲਾਣੀ ਜਗ੍ਹਾ ਤੇ ਮੇਰਾ ਕਾਰੋਬਾਰ ਨਹੀਂ ਬਣਿਆ, ਕੀ ਪਤਾ ਇਹ ਤੋਂ ਵੱਡਾ ਦੇਣਾ ਤੈਨੂੰ।
ਤੂੰ ਨਿੱਕੀ ਜੀ ਗੱਲ ਮੰਗਦਾ ਹੈ, ਗੁਰੂ ਤੈਨੂੰ ਸਮੁੰਦਰ ਦੇਣਾ ਚਾਹ ਰਿਹਾ ਹੋਵੇ? ਸਾਨੂੰ ਥੋੜੀ ਪਤਾ ਹੈ। ਤੂੰ ਵਿਸ਼ਵਾਸ ਨਾਲ, ਭਰੋਸੇ ਨਾਲ ਲੱਗਾ ਰਹੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਈਆਂ ਨੇ ਤੇ ਇੱਥੋਂ ਤੱਕ ਤਾਨਾ ਮਾਰਿਆ ਸੀ ਜਦੋਂ ਮਹਾਰਾਜ ਛੋਟੇ ਸੀ, ਇਹਦੀ ਤੇ ਪੀੜੀ ਹੁਣ ਚੱਲਣੀ ਨਹੀਂ, ਖਤਮ ਹੋ ਗਿਆ ਕੰਮ। ਪਰ ਉਹਨਾਂ ਨੂੰ ਕੀ ਪਤਾ ਸਮਾਂ ਆਉਣਾ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ। ਕਈ ਵਾਰੀ ਕਹਿੰਦੇ ਨਾ, ਇਹ ਬੰਦੇ ਦਾ ਤੇ ਰਿਹਾ ਹੀ ਕੱਖ ਨਹੀਂ, ਇਹ ਤੇ ਕਿਸੇ ਜੋਗਾ ਨਹੀਂ ਰਿਹਾ, ਇਹ ਤੇ ਬਸ ਹੁਣ ਮਰ ਹੀ ਜਾਣਾ ਇਹਨੇ। ਲੋਕੀ ਕਹਿੰਦੇ ਮਰ ਜਾਣਾ, ਗੁਰੂ ਰਾਮਦਾਸ ਕਹਿੰਦੇ ਇਹੋ ਜਿਹਾ ਉਭਾਰਨਾ ਤੈਨੂੰ, ਜਿਹੜੇ ਕਹਿੰਦੇ ਆ ਨਾ ਤੂੰ ਮਰ ਜਾਣਾ, ਉਹ ਵੀ ਤੇਰੇ ਪੈਰਾਂ ਦੇ ਉੱਤੇ ਆ ਕੇ ਡਿੱਗ ਪੈਣਗੇ। ਸਤਿ ਸ੍ਰੀ ਅਕਾਲ। ਮਾਰਨ ਵਾਲਿਆਂ ਨੇ ਕਸਰਾਂ ਨਾ ਛੱਡੀਆਂ, ਪਰ ਗੁਰੂ ਰਾਮਦਾਸ ਨੇ ਬਚਾਉਣ ਵਿੱਚ ਆਪਣਾ ਪੂਰਾ ਹੱਥ ਰੱਖਿਆ ਤੇ ਨਾਲ ਹੌਸਲਾ ਦੇਤਾ, ਪਿੱਠ ਤੇ ਹੱਥ ਰੱਖ ਕੇ, ਉਹ ਬੱਚਿਆ ਘਬਰਾਈ ਨਾ, ਜਿਸ ਦਾ ਸਾਹਿਬ ਡਾਢਾ ਹੋਏ ਤਿਸਨੋਂ ਮਾਰ ਨਾ। ਲੋਕਾਂ ਨੇ ਇੱਜ਼ਤ ਰੋਲਣ ਵਿੱਚ ਕਮੀਆਂ ਨਹੀਂ ਛੱਡੀਆਂ, ਪਰ ਗੁਰੂ ਰਾਮਦਾਸ ਕਹਿੰਦੇ ਘਬਰਾ ਨਾ, ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਡਿੰਗਾ ਹੋਆ। ਉਹ ਤੂੰ ਘਬਰਾ ਨਾ, ਬਸ ਇੱਕ ਕੰਮ ਕਰੀ ਜਾ ਮੇਰੇ ਬੱਚਿਆ। ਮਹਾਰਾਜ ਮੈਂ ਬੜਾ ਹੀ ਅਕਿਰਤ ਕਣ, ਕਹਿੰਦੇ ਕੋਈ ਨਹੀਂ ਬਖਸ਼ ਦਿਆਂਗੇ। ਮੈਂ ਬੜਾ ਔਗਣਾ ਦਾ ਭਰਿਆ, ਮਹਾਰਾਜ ਕਹਿੰਦੇ ਤੈਨੂੰ ਬਖਸ਼ਿਆ। ਮਹਾਰਾਜ ਮੈਂ ਪੈਰ ਪੈਰ ਤੇ ਭੁੱਲਾਂ ਕਰਦਾ, ਸਾਹਿਬ ਕਹਿੰਦੇ ਬਖਸ਼ਿਆ। ਤੂੰ ਇੱਕ ਕੰਮ ਕਰ। ਮਹਾਰਾਜ ਕਿਹੜਾ ਕੰਮ? ਮਹਾਰਾਜ ਕਹਿੰਦੇ ਤੂੰ ਸੰਗਤ ਵਿੱਚ ਬਹਿ ਕੇ ਇੰਨਾ ਹੀ ਕਹੀ ਜਾ, ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਮਹਾਰਾਜ ਕਹਿੰਦੇ ਤੂੰ ਆਹ ਕੰਮ ਕਰੀ ਚੱਲ, ਔਗਣਾ ਦਾ ਭਰਿਆ ਪਿਆ, ਭਾਵੇਂ ਪਾਪਾਂ ਨਾਲ ਭਰਿਆ ਪਿਆ, ਮੈਂ ਤੈਨੂੰ ਹਰ ਹਾਲ 'ਚ ਕਬੂਲ ਕਰਨਾਗਾ, ਹਰ ਹਾਲ 'ਚ। ਮੈਂ ਤੇ ਤੇਰੇ ਵਿੱਚ ਆਪਣਾ ਬੱਚਾ ਵੇਖਦਾ, ਮੇਰਾ ਬੱਚਾ ਹੈ। ਤੇ ਛੋਟਾ ਬੱਚਾ ਗਲਤੀਆਂ ਕਰੀ ਜਾਵੇ, ਮਾਪੇ ਬਖਸ਼ੀ ਜਾਂਦੇ ਨੇ। ਹੈ ਜੀ, ਬੱਚਾ ਛੋਟਾ ਹੋਵੇ, ਖੇਡਦਾ ਹੋਵੇ ਨਾ, 3-4 ਘੰਟੇ ਖੇਡਿਆ ਤੇ ਖੇਡਣ ਤੋਂ ਬਾਅਦ ਇੱਕਦਮ ਸੱਟ ਜੀ ਲੱਗੀ, ਤੇ ਸੱਟ ਜਦੋਂ ਲੱਗੀ ਗੋਡੇ ਤੇ ਆਈ, ਝਰੀਟ ਬਾਜ ਮਾਰਤੀ ਮਾਂ ਨੂੰ। ਮਾਂ ਨੇ ਵੇਖਿਆ ਮੇਰੇ ਪੁੱਤ ਦੀ ਆਵਾਜ਼, ਸਾਰੇ ਕੰਮ ਛੱਡੇ ਭੱਜੀ ਆਈ। ਜਦੋਂ ਭੱਜੀ ਆਈ ਨਾ, ਉਦੋਂ ਫਿਰ ਆਪਣੇ ਬੱਚੇ ਦੇ ਮਾੜੇ ਕੱਪੜੇ, ਗੰਦੇ ਕੱਪੜੇ, ਮੈਲੇ ਕੱਪੜੇ ਨਹੀਂ ਵੇਖੇ, ਪਾਟੇ ਕੱਪੜੇ ਨਹੀਂ ਵੇਖੇ, ਨੱਕ ਵਗਦਾ ਉਹ ਵੀ ਨਹੀਂ ਵੇਖਿਆ, ਗੋਡੇ ਤੇ ਸੱਟ ਲੱਗੀ ਉਹ ਵੀ ਨਹੀਂ, ਬਸ ਗਲਵਕੜੀ 'ਚ ਲੈ ਲਿਆ। ਕੋਈ ਗੁਣ ਔਗਣ ਤੱਕਿਆ ਹੀ ਨਹੀਂ, ਉਹਨੂੰ ਚੁੰਮਣਾ ਸ਼ੁਰੂ ਕਰਤਾ, ਉਹਨੂੰ ਪਿਆਰ ਕਰਨਾ ਸ਼ੁਰੂ ਕਰਤਾ, ਸਿਰ ਤੇ ਹੱਥ ਫੇਰਨੇ ਸ਼ੁਰੂ ਕਰਤੇ, ਪਿੱਠ ਤੇ ਹੱਥ ਫੇਰਨੇ ਸ਼ੁਰੂ ਕਰਤੇ। ਹਾਏ ਬੱਚਿਆ ਤੇਰੀ ਮਾਂ ਮਰੇ, ਤੈਨੂੰ ਸੱਟ ਕਿਉਂ ਲੱਗੀ? ਤੈਨੂੰ ਕੁਝ ਨਾ ਹੋਵੇ, ਬਸ ਉਹਦੀ ਸੱਟ ਵੱਲ ਧਿਆਨ ਹੈ ਜੀ। ਬਸ ਇਦਾਂ ਹੀ ਕਰਦੇ ਨੇ ਗੁਰੂ ਰਾਮਦਾਸ। ਉਹ ਮਾਂ ਬਣ ਕੇ ਦੁਲਾਰ ਵੀ ਕਰਦੇ ਨੇ, ਬਾਪ ਬਣ ਕੇ ਸੀਸ ਵੀ ਦਿੰਦੇ ਨੇ, ਮਿੱਤਰ ਬਣ ਕੇ ਔਗਣਾ ਤੇ ਪਰਦੇ ਵੀ ਪਾ ਲੈਂਦੇ ਨੇ। ਹਾਂਜੀ, ਮਿੱਤਰ ਬਣ ਕੇ। ਸੱਚਾ ਮਿੱਤਰ ਤੇ ਉਹ ਹੀ ਹੈ ਨਾ ਜਿਹੜਾ ਦੂਜੇ ਮਿੱਤਰ ਦੇ ਪਰਦੇ ਨੰਗੇ ਨਹੀਂ ਕਰਦਾ। ਪਰ ਗੁਰੂ ਰਾਮਦਾਸ ਮਿੱਤਰ ਵੀ ਬਣ ਜਾਂਦੇ, ਪਰਦੇ ਢੱਕ ਲੈਂਦੇ। ਮੇਰੇ ਬੱਚਿਆ ਕੋਈ ਨਹੀਂ, ਤੂੰ ਗੁਨਾਹ ਵੀ ਕਰਦਾ ਹੈ ਨਾ, ਤਾਂ ਵੀ ਮੈਂ ਤੇਰੇ ਹਰ ਗੁਨਾਹ ਨੂੰ ਬਖਸ਼ਾਂਗਾ, ਪਰ ਇੱਕ ਕੰਮ ਕਰ, ਸੰਗਤ ਵਿੱਚ ਬਹਿ ਕੇ ਕਹਿ, ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਨਿਮਰਤਾ ਸਹਿਤ ਬੇਨਤੀ, ਅੰਦਰੋਂ ਗੁਰੂ ਰਾਮਦਾਸ ਦੇ ਬਣੋ, ਅੰਦਰੋਂ ਉਹਨਾਂ ਨੂੰ ਧੰਨ ਕਿਹਾ ਕਰੋ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਜੇਠੇ ਤੋਂ ਗੁਰੂ ਰਾਮਦਾਸ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਰੱਬ ਬਣਾਤਾ। ਤੇ ਸੱਚੀ ਗੱਲ ਏ, ਜਿਹੜਾ ਗੁਰੂ ਰਾਮਦਾਸ ਦੀਆਂ ਸਿਫਤਾਂ ਕਰਦਾ ਨਾ, ਗੁਰੂ ਰਾਮਦਾਸ ਰੱਬ ਵੀ ਆਪਣੇ ਉਸ ਭਗਤ ਨੂੰ ਰੱਬ ਹੀ ਬਣਾ ਦਿੰਦਾ ਹੈ। ਸਤਿ ਸ੍ਰੀ ਅਕਾਲ।
ਗੁਰੂ ਰਾਮਦਾਸ ਆਪਣੇ ਭਗਤ ਪਿਆਰਿਆਂ ਨੂੰ ਵੀ ਆਪਣੇ ਵਰਗਾ ਹੀ ਬਣਾ ਦਿੰਦਾ ਹੈ। ਬਾਬਾ ਦੀਪ ਸਿੰਘ ਜੀ ਨੂੰ ਆਪਣੇ ਵਰਗਾ ਹੀ ਬਣਾਤਾ, ਆਪਣੇ ਵਰਗਾ, ਆਪਣੇ ਵਰਗਾ। ਲੱਖਾਂ ਕਰੋੜਾਂ ਸੰਗਤਾਂ ਰੋਜ਼ ਬਾਬਾ ਦੀਪ ਸਿੰਘ ਦਾ ਨਾਮ ਲੈ ਕੇ ਝੋਲੀਆਂ ਭਰਵਾਈ ਜਾ ਰਹੀਆਂ। ਬਾਬਾ ਕਿਰਪਾ ਕਰੀ ਜਾ ਰਿਹਾ, ਕਿਰਪਾ। ਅੰਮ੍ਰਿਤਸਰ ਸਾਹਿਬ ਲੱਖਾਂ ਸੰਗਤਾਂ ਰੋਜ਼ ਬਾਬਾ ਦੀਪ ਸਿੰਘ ਜੀ ਦੇ ਸਥਾਨ ਤੇ। ਹੁਣ ਜਿਹੜੇ ਅੰਮ੍ਰਿਤਸਰ ਨਹੀਂ ਜਾ ਸਕਦੇ, ਆਪਣੇ ਆਪਣੇ ਇਲਾਕਿਆਂ 'ਚ ਬਹਿ ਕੇ ਚੁਪਹਿਰੇ ਕੱਟਣ ਲੱਗ ਪਏ, ਪਿੰਡਾਂ 'ਚ ਬਹਿ ਕੇ ਆਪਣੇ ਘਰਾਂ 'ਚ ਚੁਪਹਿਰੇ ਕੱਟਣ ਲੱਗ ਪਏ। ਬਾਬਾ ਦੀਪ ਸਿੰਘ ਉੱਥੇ ਚੌਂਕੜਾ ਮਾਰ ਕੇ ਬਹਿ ਜਾਂਦੇ। ਜਿਹੜਾ ਰੱਬ ਨਾਲ ਜੁੜਦਾ ਹੈ ਨਾ, ਰੱਬ ਉਹਨੂੰ ਰੱਬ ਹੀ ਬਣਾ ਦਿੰਦਾ ਹੈ। ਤਾਂ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਅੰਦਰੋਂ ਗੁਰੂ ਰਾਮਦਾਸ ਦੇ ਚਰਨਾਂ ਨਾਲ ਨਾਤਾ ਗੰਢ ਲਈਏ, ਅੰਦਰੋਂ ਸਾਂਝ ਬਣਾ ਲਈਏ। ਕੀਰਤਨ ਦੀ ਸਮਾਪਤੀ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ। ਮੇਰੀ ਬੇਨਤੀ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ, ਜਿੰਨੀ ਵਾਰੀ ਵੀ ਆਓ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਦਾਤਾਬੰਦੀ ਛੋੜ ਪਬਲਿਕ ਸਕੂਲ, ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ। ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ, ਇਹਨੂੰ ਧਿਆਨ ਨਾਲ ਸੁਣਿਓ। ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ, ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸਬਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ, ਰਾਮ ਤੀਰਥ ਰੋਡ ਦੇ ਉੱਤੇ, ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ, ਏਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰਿਓ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ, ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ ਔਰ ਇਹ ਗੁਰੂ ਰਾਮਦਾਸ ਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ ਹੈ, ਸੰਗਤ ਨੇ ਕੀਰਤਨ ਨਾਲ ਜੁੜਨਾ ਹੈ। ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤੇ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ ਹੈ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ, ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤੇ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5000 ਦਿੰਦਾ, 10,000, ਕੋਈ ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਤੇ ਆਓ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ
ਟੀਵੀ ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ। ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ, ਸਕਰੀਨਸ਼ਾਟ ਲੈ ਲਓ, ਇਹਦੀ ਫੋਟੋ ਖਿੱਚ ਲਓ ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ। ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰਸਟ ਨੂੰ ਭੇਜਿਆ ਕਰਾਂਗੇ, ਆਪ ਜੀ ਆਪਣਾ ਮੈਸੇਜ ਦਿਓ ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ। ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।